ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪੰਜਾਬ ਸਿਆਸਤ ਸਮਾਜ ਦੇ ਨਾਲ ਜੁੜੀਆਂ ਅਹਿਮ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰਾਂ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਅਹਿਮ ਖਬਰਾਂ ਤੇ ਚਰਚਾ ਕਰਨ ਤੋਂ ਪਹਿਲਾਂ ਇੱਕ ਨਜ਼ਰ ਸਾਡੇ ਸਪਾਂਸਰਸ ਦੇ ਉੱਤੇ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਥਾਣਿਆਂ ਤੋਂ। ਕਹਿੰਦੇ ਥਾਣੇ ਬਣਨਗੇ ਹੁਣ ਰਿਹਾਇਸ਼ੀ ਕਲੋਨੀਆਂ, ਇਹ ਗੱਲ ਸੱਚ ਹੈ? ਹਾਂ ਬਿਲਕੁਲ ਜੀ, ਜੇ ਦੇਸ਼ ਦਾ ਪ੍ਰਧਾਨ ਮੰਤਰੀ ਗੱਲ ਕਹੇ ਫਿਰ ਤਾਂ ਗੱਲ ਸੱਚ ਹੈ। ਜੀ ਜੀ ਬਿਲਕੁਲ ਬਿਲਕੁਲ। ਇਹ ਵੱਖਰੀ ਗੱਲ ਹੈ ਕਿ ਪ੍ਰਧਾਨ ਮੰਤਰੀ ਕਿੰਨਾ ਕੁ ਸੱਚ ਬੋਲਦਾ, ਇਹ ਸਵਾਲ ਵੱਖਰਾ ਹੈ। ਜੀ। ਪਰ ਜੇਕਰ ਤੁਸੀਂ ਉਸ ਅਹੁਦੇ ਦੇ ਰੁਤਬੇ ਦੇ ਹਿਸਾਬ ਨਾਲ ਸੋਚੋ ਤਾਂ ਇਹ ਗੱਲ ਫਿਰ ਤਾਂ ਸੱਚ ਹੈ ਕਿ ਹਾਂ ਹੁਣ ਪੰਜਾਬ ਦੇ, ਭਾਰਤ ਦੇ ਹੋਰ ਸੂਬਿਆਂ ਦੇ, ਦੇਸ਼ ਦੇ ਵਿੱਚ ਜਿੰਨੇ ਪੁਲਿਸ ਥਾਣੇ ਨੇ ਉਹ ਸਾਰੇ ਥਾਣੇ ਹੁਣ ਰਿਹਾਇਸ਼ੀ ਕਲੋਨੀਆਂ 'ਚ ਬਦਲ ਸਕਦੇ ਨੇ। ਸੋ ਇਹ ਇੱਕ ਸਵਾਲ ਨਿਕਲ ਕੇ ਆ ਰਿਹਾ। ਅਸਲ ਦੇ ਵਿੱਚ ਪਿਛਲੇ 2 ਦਿਨਾਂ ਤੋਂ ਜਿਹੜਾ ਸੂਰਜਕੁੰਡ ਦੇ ਵਿੱਚ ਹਰਿਆਣਾ ਦੇ ਵਿੱਚ ਚੱਲ ਰਿਹਾ, ਜਿਹੜੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਦੇ ਹੇਠ ਸਮੁੱਚੇ ਸੂਬਿਆਂ ਦੇ ਗ੍ਰਹਿ ਮੰਤਰੀਆਂ ਦਾ ਸੰਮੇਲਨ। ਸੋ ਉਹਦੇ ਵਿੱਚ ਜ਼ਿਆਦਾਤਰ ਸੂਬਿਆਂ ਦੇ ਮੁੱਖ ਮੰਤਰੀਆਂ ਕੋਲ ਹੀ ਗ੍ਰਹਿ ਮੰਤਰਾਲਾ ਤੋਂ, ਇਸ ਲਈ ਉਹ ਸਾਰੇ ਲਗਭਗ ਉੱਥੇ ਨੇ ਤੇ ਉਹਨਾਂ ਨੂੰ ਕੱਲ ਨਰਿੰਦਰ ਮੋਦੀ ਜੀ ਨੇ ਫਿਰ ਸੰਬੋਧਨ ਕੀਤਾ। ਬੇਸ਼ੱਕ ਆਨਲਾਈਨ ਉਹਦੇ ਵਿੱਚ ਹਾਜ਼ਰੀ ਭਰੀ ਤੇ ਉਹਦੇ ਵਿੱਚ 3-4 ਗੱਲਾਂ ਮੁੱਖ ਤੌਰ ਤੇ ਉੱਭਰ ਕੇ ਸਾਹਮਣੇ ਆਈਆਂ। ਇੱਕ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਫੇਕ ਨਿਊਜ਼ ਵਾਲਾ ਮਤਲਬ ਕਿ ਹਵਾਲਾ ਦਿੱਤਾ। ਉਹ ਕਹਿੰਦੇ ਕਿ ਅੱਜ ਦੇ ਦੌਰ ਦੇ ਵਿੱਚ ਫੇਕ ਨਿਊਜ਼ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਸਾਹਮਣੇ ਆਉਂਦੀਆਂ ਨੇ ਤੇ ਕਈ ਵਾਰ ਸਾਨੂੰ ਉਹਦਾ ਪਤਾ ਹੀ ਨਹੀਂ ਲੱਗਦਾ, ਅਸੀਂ ਘੋਖ ਹੀ ਨਹੀਂ ਕਰਦੇ, ਜਾਂਚ ਹੀ ਨਹੀਂ ਕਰਦੇ, ਪਤਾ ਹੀ ਨਹੀਂ ਲੱਗ ਪਾਉਂਦੇ ਤੇ ਅਸੀਂ ਉਸਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਬੈਠਦੇ ਹਾਂ। ਸੋ ਜਿਹਦੇ ਨਾਲ ਸਮਾਜ ਦੇ ਵਿੱਚ ਪਾੜਾ ਵੱਜ ਜਾਂਦਾ, ਕਈ ਵਾਰ ਟਕਰਾਅ ਵੱਜ ਜਾਂਦਾ। ਇਸ ਲਈ ਝੂਠੀਆਂ ਖਬਰਾਂ ਨੂੰ ਫੈਲਾਉਣ ਤੋਂ ਬਚਣ ਦੇ ਲਈ ਤੁਹਾਡੀ ਆਪਣੀ ਨਜ਼ਰਸਾਨੀ ਕਹਿੰਦੇ ਜ਼ਰੂਰ ਹੋਣੀ ਚਾਹੀਦੀ ਹੈ ਕਿ ਤੁਸੀਂ ਉਹਦੀ ਜਾਂਚ ਪਰਖ ਜ਼ਰੂਰ ਕਰ ਲਿਆ ਕਰੋ। ਸੋ ਇਹ ਉਸ ਨੂੰ ਸ਼ੇਅਰ ਕਰਨ ਤੋਂ ਬਚੋ। ਸੋ ਚੰਗਾ ਸੁਨੇਹਾ ਲੱਗਦਾ ਕਿ ਹਾਂ ਪ੍ਰਧਾਨ ਮੰਤਰੀ ਜੀ ਫੇਕ ਨਿਊਜ਼ ਨੂੰ ਲੈ ਕੇ, ਜਦੋਂ ਕਿ ਸਾਰਿਆਂ ਨੂੰ ਪਤਾ ਕਿ ਕਿੰਨੀਆਂ ਰਾਜਨੀਤਿਕ ਪਾਰਟੀਆਂ ਨੇ IT ਸੈੱਲ ਰੱਖੇ ਹੋਏ ਨੇ ਇਹਨਾਂ ਦੇ ਲਈ, ਜਿਨ੍ਹਾਂ 'ਚ ਉਹਨਾਂ ਦੀ ਪਾਰਟੀ ਵੀ ਸ਼ਾਮਿਲ ਆ। ਸੋ ਉਹਨਾਂ ਵੱਲੋਂ ਜਿਵੇਂ ਫੈਲਾਇਆ ਜਾਂਦਾ ਹੈ, ਕਿਸੇ ਚੀਜ਼ ਨੂੰ ਲੈ ਕੇ ਹਮਲਾ ਕੀਤੇ ਜਾਂਦੇ ਨੇ ਸੋਸ਼ਲ ਮੀਡੀਆ ਤੇ, ਜਿਹੋ ਜਿਹਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ, ਕਿ ਉਸ ਬਾਰੇ ਵੀ ਉਹ ਗੰਭੀਰ ਨੇ ਜਾਂ ਸਿਰਫ ਮਤਲਬ ਕਿ ਦੂਸਰਿਆਂ ਦੀਆਂ ਚੀਜ਼ਾਂ ਰੋਕਣ ਦੇ ਲਈ ਉਹ ਹਵਾਲਾ ਦਿੱਤਾ। ਪਰ ਫਿਰ ਵੀ ਇੱਕ ਇਹਦੇ ਨਾਲ ਜੁੜਦਾ ਪਹਿਲੂ ਹੈ ਕਿ ਕੀ ਇਹ ਸੋਸ਼ਲ ਮੀਡੀਆ ਨੂੰ ਨਕੇਲ ਪਾਉਣ ਲਈ ਜਾਂ ਉਸ ਦੀ ਆਜ਼ਾਦੀ ਤੇ ਨੱਥ ਪਾਉਣ ਲਈ ਜਾਂ ਇਸ ਫੇਕ ਨਿਊਜ਼ ਦੀ ਆੜ ਦੇ ਵਿੱਚ ਸਹੀ ਖਬਰਾਂ ਦੇਣ ਵਾਲੀਆਂ ਧਿਰਾਂ ਨੂੰ ਵੀ ਸੋਸ਼ਲ ਮੀਡੀਆ ਤੋਂ ਰੋਕਣ ਦੀ ਕੋਈ ਕਵਾਇਦ ਵੱਲ ਵਧਾਇਆ ਜਾ ਰਿਹਾ ਕਦਮ ਤਾਂ ਨਹੀਂ? ਇਹ ਵੀ ਇਹ ਗੱਲ ਉੱਭਰ ਕੇ ਆਈ। ਦੂਸਰਾ, ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ ਜਿਵੇਂ ਕਹਿੰਦੇ ਕਿ ਇਸ ਮੌਕੇ ਇੱਕ ਦੇਸ਼ ਇੱਕ ਵਰਦੀ ਹੋਣੀ ਚਾਹੀਦੀ ਹੈ, ਵਨ ਨੇਸ਼ਨ ਵਨ ਯੂਨੀਫਾਰਮ। ਇਹ ਗੱਲ ਉਹਨਾਂ ਨੇ ਪੁਲਿਸ ਅਧਿਕਾਰੀਆਂ ਦੇ, ਪੁਲਿਸ ਮੁਲਾਜ਼ਮਾਂ ਦੇ, ਸਾਡੇ ਸੂਬਿਆਂ ਦੀ ਵੱਖ ਵੱਖ ਪੁਲਿਸ ਦੇ ਹਵਾਲੇ ਨਾਲ ਗੱਲ ਕੀਤੀ। ਕਿਉਂਕਿ ਬੇਸ਼ੱਕ ਲਗਭਗ ਵਰਦੀ ਦਾ ਰੰਗ ਖਾਕੀ ਉਹ ਹੈ, ਪਰ ਫਿਰ ਵੀ ਖਾਕੀ ਵੀ ਕਈ ਤਰ੍ਹਾਂ ਦੀ ਹੈ ਸਾਡੇ ਇੱਥੇ। ਸੋ ਕੋਈ ਕਰੀਮੀ ਸ਼ੇਡ 'ਚ ਆ ਜਾਂਦੀ ਹੈ, ਕੋਈ ਜ਼ਿਆਦਾ ਡਾਰਕ 'ਚ ਆ ਜਾਂਦੀ ਹੈ। ਸੋ ਉਹ ਵਰਦੀਆਂ ਡਰ ਨੇ। ਫਿਰ ਬੈਲਟਾਂ, ਕਈ ਥਾਂ ਚਿੱਟੀਆਂ ਬੈਲਟਾਂ ਚੱਲੀ ਜਾਂਦੀਆਂ ਭਾਰਤ 'ਚ, ਜ਼ਿਆਦਾਤਰ ਥਾਵਾਂ ਸੂਬਿਆਂ 'ਚ ਕਾਲੀਆਂ ਬੈਲਟਾਂ ਚੱਲਦੀਆਂ, ਕੁਝ ਸੂਬਿਆਂ 'ਚ ਸਾਡੇ ਵਾਂਗ ਜਿਵੇਂ ਲਾਲ ਬਰਾਊਨ ਜੀ ਬੈਲਟ ਉਹ ਚੱਲਦੀ ਆ। ਸੋ ਇਸ ਲਈ ਉਹ ਵੀ ਅਲੱਗ ਆ। ਫਿਰ ਫੀਤੀਆਂ, ਸਟਾਰ, ਜੇ ਉਹ ਫਿਰ ਕਿਸੇ ਦੀ ਟੋਪੀ ਆ, ਕਿਸੇ ਦਾ ਕੁਛ, ਉਹ ਅਲੱਗ-ਅਲੱਗ। ਸੋ ਉਹ ਸੂਬਿਆਂ ਦੀ ਪਹਿਚਾਣ ਦੇ ਨਾਲ ਵੀ ਜੁੜੀ ਹੈ ਨਾ। ਸੋ ਪਰ ਮੋਦੀ ਜੀ ਕਹਿੰਦੇ ਕਿ ਨਹੀਂ, ਇੱਕ ਦੇਸ਼ ਇੱਕ ਯੂਨੀਫਾਰਮ। ਤੁਹਾਨੂੰ ਯਾਦ ਹੋਏਗਾ ਕਿ ਕਿਸੇ ਸਮੇਂ ਅਮਿਤ ਸ਼ਾਹ ਨੇ ਕਿਹਾ ਸੀ ਇੱਕ ਦੇਸ਼ ਇੱਕ ਭਾਸ਼ਾ, ਕਿਹਾ ਸੀ। ਫਿਰ ਗੱਲ ਆਈ ਇੱਕ ਦੇਸ਼ ਇੱਕ ਟੈਕਸ।
GST ਦੇ ਹਵਾਲੇ ਨਾਲ, ਹੈ ਨਾ। ਆਈ ਸੋ ਇਸ ਲਈ ਹੁਣ ਇੱਕ ਕਿਸੇ ਸਮੇਂ ਇਹ ਵੀ ਕਿਹਾ ਗਿਆ ਕਿ ਦੇਸ਼ ਦਾ ਇੱਕੋ ਨੇਤਾ ਨਰਿੰਦਰ ਮੋਦੀ ਹੋਇਆ, ਇਹ ਵੀ BJP ਦੇ ਕੋਈ ਲੀਡਰ ਨੂੰ ਪ੍ਰਚਾਰ ਕੀਤਾ ਗਿਆ, ਪਿਤਾ ਤੱਕ ਦੀ ਸੰਗਿਆ ਦਿੱਤੀ ਗਈ, ਹੈ ਨਾ। ਸੋ ਇਸ ਲਈ ਉਸ ਰਾਸ਼ਟਰ ਫਾਦਰ ਕਹਿੰਦੇ ਕਿ ਉਹ ਆਪਣੇ ਆਪ ਨੂੰ, ਮਤਲਬ ਤੁਸੀਂ ਕਹਿ ਲਓ ਕਿ ਮਹਾਤਮਾ ਗਾਂਧੀ ਹੋਵੇ। ਸੋ ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਟੈਕਸ ਹੋਣੀ, ਇੱਕ ਦੇਸ਼ ਮਤਲਬ ਕਿ ਇੱਕ ਯੂਨੀਫਾਰਮ, ਇਸ ਹਵਾਲੇ ਨਾਲ ਇਹ ਕੇਂਦਰੀਕਰਨ ਵੱਲ ਲਗਾਤਾਰ ਵੱਧ ਰਹੀਆਂ ਕਵਾਇਦਾਂ ਦੇ ਵਿੱਚੋਂ ਇਹ ਗੱਲ ਨਿਕਲਦੀ ਹੈ। ਇਸੇ ਸਮਾਗਮ ਦੇ ਵਿੱਚ ਜਿਹਨੂੰ ਕੱਲ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ, ਉਸੇ ਸਮਾਗਮ ਨੂੰ ਜਦੋਂ ਉੱਥੇ ਐਕਚੁਅਲ ਪਹੁੰਚ ਕੇ ਅਮਿਤ ਸ਼ਾਹ ਨੇ ਸੰਬੋਧਨ ਕੀਤਾ ਸੀ, ਤਾਂ ਉਹਨਾਂ ਨੇ ਵੀ ਕਿਹਾ ਕਿ ਅਸੀਂ NIA ਦੇ ਦਫ਼ਤਰ, ਜਿਹੜੀ ਰਾਸ਼ਟਰੀ ਸੁਰੱਖਿਆ ਏਜੰਸੀ ਆ, ਉਹਦੇ ਦਫ਼ਤਰ ਹੁਣ ਦੇਸ਼ ਦੇ ਹਰ ਸੂਬੇ 'ਚ ਖੋਲਾਂਗੇ ਜੀ। ਸੋ ਉਸ ਨੂੰ ਲੈ ਕੇ ਸੂਬਿਆਂ ਦੇ ਵਿੱਚ ਬਵਾਲ ਵੀ ਹੋ ਗਿਆ, ਪੰਜਾਬ 'ਚ ਵੀ ਅਕਾਲੀ ਦਲ ਨੇ ਸਵਾਲ ਖੜੇ ਕੀਤੇ ਨੇ ਕਿ ਕੀ ਇਹ ਕੇਂਦਰ ਆਪਣੇ ਹੱਥ ਲੈ ਰਿਹਾ ਸਾਰੀਆਂ ਸੁਰੱਖਿਆ ਜੀ। ਸੋ ਹੁਣ ਉਹ ਤੋਂ ਵੀ ਗਾਂਹ ਵੱਧ ਕੇ ਇਹ ਤਾਂ ਕਹਿੰਦੇ ਕਿ ਉਹ NIA ਦਫ਼ਤਰ ਤਾਂ ਖੋਲਾਂਗੇ ਅਸੀਂ, ਪੁਲਿਸ ਨੂੰ ਵੀ ਇੱਕੋ ਰੰਗ 'ਚ ਰੰਗ ਲੈਣਾ। ਸੋ ਜੇਕਰ ਇਹਨਾਂ ਦਾ ਬੱਸ ਚੱਲੇ, ਪ੍ਰਵੀਨ ਜੀ, ਇਹ ਚਾਹਣਗੇ ਕਿ ਘਾਹ ਦਾ ਰੰਗ ਵੀ ਹੁਣ ਹਰਾ ਨਾ ਰਹੇ, ਉਹਦਾ ਰੰਗ ਵੀ ਅਸੀਂ ਭਗਵਾਕਰਨ ਕਰ ਲਈਏ। ਘਾਹ ਵੀ ਇਹ ਹੋ ਸਕਦਾ ਆਪਣੀ ਪ੍ਰਯੋਗਸ਼ਾਲਾ 'ਚ ਤਜਰਬੇ ਵੀ ਕਰਕੇ ਦੇਖਦੇ ਹੁਣ ਕੁਝ ਲੋਕ, ਉਹਦਾ ਰੰਗ ਵੀ ਅਸੀਂ ਬਦਲ ਸਕਦੇ ਹਾਂ। ਸੋ ਇਸ ਲਈ ਇਹ ਇੱਕੋ ਰੰਗ ਦੇ ਵਿੱਚ ਦੇਸ਼ ਨੂੰ, ਇੱਕੋ ਢੰਗ ਦੇ ਵਿੱਚ ਦੇਸ਼ ਨੂੰ, ਕਿਉਂਕਿ ਹਰੇਕ ਸਾਡੇ ਸੂਬੇ ਦੀ ਆਪੋ ਆਪਣੀ ਬੋਲੀ ਆ, ਆਪੋ ਆਪਣੀ ਪਹਿਚਾਣ ਆ, ਆਪੋ ਆਪਣਾ ਪਹਿਰਾਵਾ, ਆਪੋ ਆਪਣਾ ਸੱਭਿਆਚਾਰ ਆ। ਸੋ ਇਹ ਗੁਲਦਸਤੇ ਨੂੰ ਮਿਲਾ ਕੇ ਭਾਰਤ ਬਣਿਆ, ਸੂਬਿਆਂ ਨੂੰ ਜੋੜ ਕੇ ਭਾਰਤ ਬਣਿਆ, ਨਾ ਕਿ ਭਾਰਤ ਦੇ ਮਤਲਬ ਵਿੱਚ ਸੂਬੇ ਨੇ, ਸੂਬਿਆਂ ਕਰਕੇ ਭਾਰਤ ਹੈ। ਸੋ ਇਸ ਲਈ ਪਰ ਨਰਿੰਦਰ ਮੋਦੀ ਤੇ ਇਹਨਾਂ ਦੀ ਸਰਕਾਰ ਜਿਸ ਕਦਰ ਸਾਰੇ ਦੇਸ਼ ਨੂੰ ਇੱਕੋ ਰੱਸੇ ਨਾਲ ਬੰਨਣ ਨੂੰ ਫਿਰਦੀ ਆ, ਇਹ ਉਸੇ ਗੱਲ ਵੱਲ ਨਰਿੰਦਰ ਮੋਦੀ ਦਾ ਇਸ਼ਾਰਾ। ਵਨ ਨੇਸ਼ਨ ਕਹਿੰਦੇ, ਵਨ ਯੂਨੀਫਾਰਮ। ਹੁਣ ਸਾਰੇ ਪੁਲਿਸ ਦੀ ਕਹਿੰਦੇ, ਮੈਂ ਨਹੀਂ ਕਹਿੰਦਾ ਕਿ ਮੈਂ ਥੋਪ ਵੀ ਨਹੀਂ ਰਿਹਾ, ਨਾਲ ਇਹ ਵੀ ਕਿਹਾ ਮੈਂ ਥੋਪ ਨਹੀਂ ਰਿਹਾ। ਇਹ ਕੰਮ 5 ਸਾਲ 'ਚ ਹੋ ਜਾਵੇ, ਇਹ ਕੰਮ 10 ਸਾਲ 'ਚ ਹੋ ਜਾਵੇ, ਇਹ ਕੰਮ 50 ਸਾਲ 'ਚ ਹੋ ਜਾਵੇ, ਚਾਹੇ 100 ਸਾਲ 'ਚ ਹੋ ਜਾਵੇ, ਪਰ ਹੋਣਾ ਚਾਹੀਦਾ। ਸੋ ਮੈਂ ਥੋਪ ਵੀ ਨਹੀਂ ਰਿਹਾ, ਪਰ ਇਹਦਾ ਮਤਲਬ ਜਦੋਂ ਤੁਹਾਡੇ ਮਨ 'ਚ ਕੋਈ ਖਿਆਲ ਆਇਆ, ਤੁਸੀਂ ਜਨਤਾ ਨਾਲ ਸੰਬੋਧਨ ਕੀਤਾ, ਇਹ ਇੱਕ ਪੂਰੇ ਰਾਸ਼ਟਰ ਨਾਲ ਸਾਂਝਾ ਕਰਨ ਵਾਲੀ ਗੱਲ ਹੁੰਦੀ ਹੈ। ਤੇ ਜੇ ਸਾਂਝਾ ਕੀਤਾ ਤਾਂ ਤੁਸੀਂ ਉਸ ਗੱਲ ਵੱਲ ਵੱਧ ਰਹੇ ਹੋ, ਤੁਸੀਂ ਉਹਦੇ ਤੇ ਕੁਝ ਕਰ ਰਹੇ ਹੋ, ਜਾਂ ਤੁਹਾਡੀ ਮਨਸ਼ਾ ਹੈ, ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਰਿਐਕਟ ਕੀ ਆਉਂਦਾ। ਸੋ ਇਸ ਲਈ ਪੂਰੇ ਦੇਸ਼ ਨੂੰ ਕੇਂਦਰ ਦੇ ਕੰਟਰੋਲ 'ਚ ਤੇ ਪੂਰੇ ਦੇਸ਼ ਨੂੰ ਇੱਕੋ ਰੰਗ 'ਚ ਰੰਗਣ ਦੀ ਕਵਾਇਦ ਆ। ਔਰ ਇਹ ਤੋਂ ਵੀ ਗਾਹਾਂ ਜਿਹੜੀ ਗੱਲ ਤੁਸੀਂ ਕਹੀ ਕਿ ਥਾਣੇ ਹੁਣ ਰਹਿਸ਼ੀ ਕਲੋਨੀਆਂ ਬਣਨਗੇ, ਹਾਂਜੀ, ਇਹ ਵੀ ਗੱਲ ਪ੍ਰਧਾਨ ਮੰਤਰੀ ਜੀ ਨੇ ਕਹੀ। ਕਹਿੰਦੇ ਕਿ ਥਾਣਿਆਂ ਦਾ ਹੁਣ ਆਧੁਨਿਕੀਕਰਨ ਹੋ ਜਾਣਾ ਚਾਹੀਦਾ ਹੈ। ਸਾਡੇ ਥਾਣੇ ਕਹਿੰਦੇ ਕਿ ਲੱਗਣੇ ਚਾਹੀਦੇ ਨੇ ਕਿ ਹਾਂ ਇੱਕ ਪਰਿਵਾਰਕ ਮਾਹੌਲ ਹੈ। ਕਹਿੰਦੇ ਥੱਲੇ ਥਾਣਾ ਹੋਵੇ ਜੀ, ਤੇ ਉਸ ਥਾਣੇ ਦੀ ਛੱਤ ਤੇ 20 ਮੰਜ਼ਿਲਾਂ ਉਸਾਰ ਦਿਓ ਰਹਿਣ ਵਾਲੇ, ਮਤਲਬ ਫਲੈਟ ਬਣਾ ਦਿਓ, ਕੁਆਟਰ ਬਣਾ ਦਿਓ, ਹੈ ਨਾ, ਕਲੋਨੀ ਬਣਾ ਦਿਓ ਉਹਨੂੰ। ਚੱਲ ਘੱਟੋ ਘੱਟ ਰਹਿਣ ਵਾਲਿਆਂ ਨੂੰ ਚੋਰੀ ਦਾ ਤਾਂ ਨਾ ਡਰ ਹੋਊ। ਨਹੀਂ, ਪਰ ਸਵਾਲ ਇਹ ਹੈ ਕਿ ਕੀ ਉੱਥੇ ਫਿਰ ਇੱਕ ਨਵਾਂ ਪਹਿਲੂ ਹੈ, ਕਿਉਂਕਿ ਪ੍ਰਵੀਨ ਜੀ ਪੁਲਿਸ ਜਿਹੜੇ ਮੁਲਾਜ਼ਮ ਨੇ ਨਾ, ਹਾਂਜੀ, ਉਹਨਾਂ ਦੇ ਉੱਤੇ ਬੜੇ ਸਵਾਲੀਆ ਨਿਸ਼ਾਨ ਨੇ, ਬੜੇ ਮਾਮਲਿਆਂ 'ਚ ਭ੍ਰਸ਼ਟਾਚਾਰ ਦੇ, ਚਾਕਰੀ ਦੇ, ਦਲਾਲੀ ਦੇ, ਰਾਜਨੀਤਿਕ ਮੂੰਹ ਮਲਾਜਾ ਪੂਰਾ ਕਰਨ ਦੇ। ਪਰ ਇੱਕ ਹਰ ਸਿੱਕੇ ਦਾ ਦੂਜਾ ਪਹਿਲੂ ਵੀ ਹੁੰਦਾ। ਪੰਜਾਬ ਪੁਲਿਸ ਹੋਵੇ ਜਾਂ ਹੋਰ ਸੂਬਿਆਂ ਦੀ ਪੁਲਿਸ ਹੋਵੇ, ਜਿੰਨੀ ਪ੍ਰੈਸ਼ਰ ਹੇਠ ਪੁਲਿਸ ਮੁਲਾਜ਼ਮ ਕੰਮ ਕਰਦੇ ਨੇ ਜੀ, ਉਹਨਾਂ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਵਿਭਾਗ 'ਚ ਇਹੋ ਜਿਹਾ ਪ੍ਰੈਸ਼ਰ ਹੋਊਗਾ। ਛੁੱਟੀ ਦਾ ਨਹੀਂ ਪਤਾ, ਰੋਟੀ ਦਾ ਨਹੀਂ ਪਤਾ, ਭਗਵੰਤ ਮਾਨ, ਕੈਪਟਨ ਅਮਰਿੰਦਰ, ਪ੍ਰਕਾਸ਼ ਸਿੰਘ ਬਾਦਲ, ਨਰਿੰਦਰ ਮੋਦੀ, ਲੰਘਣਾ ਜਹਾਜ਼ ਰਾਹੀਆਂ, ਤੇ ਪੁਲਿਸ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੱਕ, ਚੰਡੀਗੜ੍ਹ ਤੋਂ ਲੈ ਕੇ ਬਠਿੰਡੇ ਤੱਕ ਡੰਡਿਆਂ ਲੈ ਕੇ ਚੌਂਕਾਂ ਤੇ ਖੜਾਈ ਆ। ਉਹ ਤਾਂ ਚਲੋ ਹੁਣ ਮੋਬਾਈਲ ਆ ਗਿਆ, ਹਰੇਕ ਕੋਲ ਆਪਣਾ ਮੋਟਰਸਾਈਕਲ, ਗੱਡੀ ਹੈਗੀ ਆ, ਕੋਈ ਅਗਲਾ ਉਹਦੇ ਨਾਲ ਖੜਾ ਉੱਥੇ। ਨਹੀਂ ਕੀ ਹੁੰਦਾ ਸੀ ਕਿ ਸਵੇਰੇ ਪੁਲਿਸ ਦੀ ਗੱਡੀ ਲਾ ਜਾਂਦੀ ਸੀ ਤੇ ਕਾਫਲਾ ਅਮਲਾ ਫਾਲਾ ਮੰਤਰੀਆਂ ਦਾ ਸਮਾਗਮ ਹੋ ਕੇ ਨਿਬੜ ਵੀ ਜਾਂਦਾ ਸੀ। ਨਾ ਉਹਨਾਂ ਨੂੰ ਕੋਈ ਪਾਣੀ ਪੁੱਛਣ ਵਾਲਾ, ਨਾ ਚਾਹ ਪੁੱਛਣ ਵਾਲਾ, ਨਾ ਕੋਈ ਉਹਨਾਂ ਨੂੰ ਸਮਾਨ ਦੇਣ ਵਾਲਾ। ਉਹ ਸਥਿਤੀ ਵੀ ਆਪਾਂ ਜਾਣਦੇ ਹਾਂ। ਫਿਰ ਛੁੱਟੀ, ਬਿਲਕੁਲ, ਮਤਲਬ ਦਿਨ ਦੇ ਵਿੱਚ ਘੜੀ 'ਚ 24 ਘੰਟੇ ਨੇ, ਪਰ ਇਹਨਾਂ ਦੀ ਡਿਊਟੀ 26 ਘੰਟੇ ਵੀ ਚੱਲ ਜਾਂਦੀ ਹੈ। ਸੋ ਉਹ ਰੋਟੇਸ਼ਨ ਨਹੀਂ ਬਣਦੀ, ਛੁੱਟੀ ਨਹੀਂ ਮਿਲਦੀ, ਇੱਕੋ ਬੰਦੇ ਦੇ ਸਿਰ ਤੇ ਥਾਣਾ ਚੱਲੀ ਜਾਂਦਾ। ਥਾਣਿਆਂ ਦੇ ਵਿੱਚ ਪ੍ਰਬੰਧ ਨਹੀਂ ਕੋਈ ਹੁੰਦਾ, ਨਾ ਟੂਟੀ ਦਾ, ਨਾ ਬਾਥਰੂਮ ਦਾ, ਨਾ ਪਾਣੀ ਦਾ ਚੱਜ ਨਾਲ। ਅਜੇ ਵੀ ਇਹ ਸਥਿਤੀ ਆ। ਸੋ ਰਹਿਸ਼ੀਆਂ ਕਲੋਨੀਆਂ ਬਣਾਉਣ ਤੋਂ ਪਹਿਲਾਂ ਉਹਨਾਂ ਨੂੰ ਥਾਣੇ ਦਾ ਪੂਰੇ ਬਣਾ ਲਓ ਜੀ। ਬਿਲਕੁਲ, ਉੱਥੇ ਘੱਟੋ ਘੱਟ ਮਾਨਸਿਕ ਸਕੂਨ ਲਈ ਤਾਂ ਥਾਣੇ ਮੁਲਾਜ਼ਮਾਂ ਨੂੰ ਕੋਈ ਰਾਹਤ ਦੇ ਦਿਓ। ਸਭ ਤੋਂ ਵੱਧ BP ਦੀ ਬਿਮਾਰੀ, ਸਭ ਤੋਂ ਵੱਧ ਸ਼ੂਗਰ ਦੀ ਬਿਮਾਰੀ, ਸਭ ਤੋਂ ਵੱਧ ਫੈਟ ਦੀ ਬਿਮਾਰੀ ਜੇ ਕਿਸੇ ਨੂੰ ਮਿਲੂਗੀ ਤਾਂ ਪੁਲਿਸ ਵਾਲਿਆਂ 'ਚ ਮਿਲੂਗੀ।
ਸੋ ਇਸ ਲਈ ਇਸ ਚਿੱਤੀ ਚੋਂ ਜਿਹੜੀਆਂ ਇਹ ਬਿਮਾਰੀਆਂ ਚੋਂ ਲੰਘ ਰਹੀ ਪੁਲਿਸ ਆ, ਉਹਨੂੰ ਹੁਣ ਇਹ ਰਾਹਤ ਦੇਣ ਦਾ ਫਾਰਮੂਲਾ ਦੱਸਿਆ ਨਰਿੰਦਰ ਮੋਦੀ। ਹੋ ਸਕਦਾ ਕਿ ਉਹਨਾਂ ਦਾ ਫਾਰਮੂਲਾ ਕਾਰਗਰ ਸਾਬਤ ਹੋਵੇ। ਉਹ ਕਹਿੰਦੇ ਕਿ ਪਰਿਵਾਰ ਨੇੜੇ ਹੋਊਗਾ ਤਾਂ ਉਹ ਪਰਿਵਾਰ ਨੂੰ ਮਿਲ ਸਕਣਗੇ, ਰਹਿ ਸਕਣਗੇ, ਵਿੱਚੇ ਘਰ ਹੋਵੇ, 20 ਕਿਲੋਮੀਟਰ 25 ਕਿਲੋਮੀਟਰ ਆਉਣਾ ਜਾਣਾ ਨਾ ਹੋਵੇ। ਪਰ ਕੀ ਉਹ ਫਿਰ ਠਾਣਾ ਰਹੇਗਾ ਜਾਂ ਉਹਦਾ ਕੁਝ ਹੋਰ ਮਾਹੌਲ ਬਣ ਜਾਏਗਾ? ਕਿਸੇ ਦੀ ਘਰ ਵਾਲੀ ਡੱਬਾ ਲੈ ਕੇ ਆ ਰਹੀ ਹੈ, ਕੋਈ ਆ ਰਿਹਾ ਜੀ ਹਾਂ ਹਲੇ ਬਰਮੁੰਡਾ ਹੀ ਪਾਇਆ ਹੈ ਤੇ ਆਪਣੇ ਘਰੋਂ ਹੀ ਉੱਪਰੋਂ ਹੀ ਆ ਰਿਹਾ ਕਿ ਹਾਂ ਡਿਊਟੀ ਤੇ ਮੈਂ। ਸੋ ਇਸ ਲਈ ਕਿਤੇ ਹੋਰ ਹੀ ਕੁਛ ਨਾ ਬਣ ਜਾਵੇ। ਪਰ ਇਹ ਰਹਿਸ਼ੀ ਕਲੋਨੀ ਬਣਾਉਣ ਵੱਲ ਨਰਿੰਦਰ ਮੋਦੀ ਹੋਰਾਂ ਨੇ ਜੇਕਰ ਸੋਚਿਆ ਤਾਂ ਕੀ ਇਹਦਾ ਮਤਲਬ ਸਿਰਫ ਇਹ ਪੁਲਿਸ ਮੁਲਾਜ਼ਮਾਂ ਦੀ ਫਿਕਰਮੰਦੀ ਹੈ ਜਾਂ ਕਿਸੇ ਕਾਰਪੋਰੇਟ ਘਰਾਣਿਆਂ ਨੂੰ ਨਵੀਂ ਡੀਲ ਦੇਣ ਦੀ ਤਿਆਰੀ ਹੈ? ਦੇਸ਼ ਭਰ ਦੇ ਵਿੱਚ ਕਿੰਨੇ ਥਾਣੇ ਨੇ? ਇੱਕ ਸੂਬੇ ਦੇ ਇੱਕ ਜ਼ਿਲ੍ਹੇ ਦੇ ਅੰਦਰ ਕਿੰਨੇ ਥਾਣੇ ਨੇ ਜੀ? ਸੋ ਉਸ ਨੂੰ ਗੁਣਾ ਕਰਕੇ ਦੇਖਿਓ, ਕਿਤੇ ਇਹ ਨਾ ਹੋਵੇ ਕਿ ਇੱਕੋ ਕੰਪਨੀ ਨੂੰ ਕੰਟਰੈਕਟ ਦੇਣਾ ਹੋਵੇ ਪ੍ਰਵੀਨ ਜੀ ਕਿ ਬਣਾ ਦਿਓ 20 ਮੰਜ਼ਿਲਾਂ। ਸੋ ਇਹ ਜਿਹੜੀ ਕਾਰਪੋਰੇਟ ਮਨਸ਼ਾ ਵੀ ਇਹਦੇ ਵਿੱਚੋਂ ਸਾਫ਼ ਝਲਕਦੀ ਹੈ ਕਿ ਇਹਦੇ ਪਿੱਛੇ ਇਹ ਮਨਸ਼ਾ ਵੀ ਕੰਮ ਹੋ ਸਕਦੀ ਹੈ। ਸੋ ਥਾਣਿਆਂ ਨੂੰ ਰਹਿਸ਼ੀ ਕਲੋਨੀ ਪੁਲਿਸ ਮੁਲਾਜ਼ਮਾਂ ਦੀ ਸਹੂਲਤ ਲਈ ਬਣਾਉਣਾ ਜਾਂ ਕਿਸੇ ਨੂੰ ਮੋਟੀ ਕਮਾਈ ਲਈ, ਜਿਹੜੇ 3 ਖੇਤੀ ਕਾਨੂੰਨਾਂ ਦੇ ਵਿੱਚ ਘਾਟਾ ਰਹਿ ਗਿਆ ਉਹ ਇੱਧਰ ਉਹ ਪੂਰਤੀ ਤਾਂ ਨਹੀਂ ਕਰਕੇ ਦੇਣੀ ਉਹਨਾਂ ਘਰਾਣਿਆਂ ਦੀ। ਸੋ ਇਹ ਵੀ ਇੱਕ ਮਤਲਬ ਮਨਸ਼ਾ ਨਜ਼ਰ ਆਉਂਦੀ ਆ। ਸੋ ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ, ਇਹ ਚਿੰਤਾ ਦੇ ਦੌਰ 'ਚੋਂ ਲੰਘ ਰਿਹਾ। ਪੂਰੇ ਦੇਸ਼ ਨੂੰ ਕੇਂਦਰੀਕਰਨ ਕਰਨ ਦੀ ਜਿਹੜੀ ਕਵਾਇਦ, ਜਿਹੜੀ ਕਾਹਲ ਹੈ, ਉਹ ਕਾਹਲ ਵੀ ਝਲਕਦੀ ਹੈ ਔਰ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਢਿੱਡ ਭਰਨ ਦੀ ਕੋਸ਼ਿਸ਼ ਹੈ ਉਹ ਵੀ ਝਲਕਦੀ ਹੈ। ਇੱਕ ਰੌਲਾ ਇਹ ਵੀ ਹੈ ਨਾ ਸ਼ਰਮਾ ਜੀ ਕਿ ਸਾਡੇ ਲੋਕ ਫੈਡਰਲਿਜ਼ਮ ਨੂੰ ਸਮਝਣ ਦੀ ਬਜਾਏ ਉਹਦੀ ਜਿਹੜੀ ਸੰਘੀ ਢਾਂਚੇ ਦੀ ਸੰਘੀ ਕੁੱਟਣ ਵਾਲੀ ਹੈ ਨਾ, ਉਹ ਸੰਘੀ ਕੁੱਟਣ ਵਾਲੇ ਦੀ ਵਕਾਲਤ ਕਰਨ ਲੱਗ ਪੈਂਦੇ ਕਿ ਯਾਰ ਇਹ ਫੈਡਰਲਿਜ਼ਮ ਦੀ ਅਸਲ ਭਾਵਨਾ ਨੂੰ ਲੋਕ ਸਮਝ ਨਹੀਂ ਸਮਝ ਰਹੇ। ਇਹ ਜਿਹੜਾ ਤੁਸੀਂ ਗੱਲ ਕੀਤੀ ਨਾ, ਬਹੁਤ ਸੋਹਣੀ ਗੱਲ ਆ। ਵੈਸੇ ਉਹ ਆਪਾਂ ਘੱਟ ਸੁਣਨ ਨੂੰ ਮਿਲਦੀ ਆ ਕਿ ਇਹ ਇੱਕ ਯੂਨੀਅਨਸ ਦਾ ਸਮੂਹ ਆ, ਜਿਹੜਾ ਭਾਰਤ ਹੈ ਸਟੇਟਸ ਦਾ ਸਮੂਹ ਹੈ, ਅੰਤਰ ਆ ਇੱਕ, ਜਿਵੇਂ ਕਹਿ ਲਈਏ। ਬਿਲਕੁਲ ਇਹ ਆਪਾਂ ਡਿਫਾਈਨ ਨਹੀਂ ਕਰ ਸਕੇ ਹਲੇ ਤੱਕ, ਸਾਡੇ ਨਾਰਮਲ ਡਿਸਕੋਰਸ ਦਾ ਹਿੱਸਾ ਨਹੀਂ ਬਣ ਸਕਿਆ ਕਿ ਅਸੀਂ ਭਾਰਤ ਨੂੰ ਕਿਵੇਂ ਡਿਫਾਈਨ ਕਰੀਏ, ਕਿਵੇਂ ਡਿਫਾਈਨ ਕਰਨਾ। ਹਾਂ, ਸਾਡੇ ਭਾਣੇ ਅਸੀਂ ਤਾਂ ਹੁਣ ਆਪਦੇ ਆਪ ਨੂੰ ਏਡੇ ਜ਼ਹੀਨ ਸਮਝਦੇ ਹਾਂ, ਅਸੀਂ ਕਹਿੰਦੇ ਕਿ ਯਾਰ ਫਿਰ ਕੀ ਹਿੰਦੀ ਸਾਡੀ ਮਾਸੀ ਆ। ਹਾਂ, ਇਹ ਨਵਾਂ ਪਹਿਲੂ, ਜਦੋਂ ਕਿ ਹਿੰਦੀ ਵੀ ਇੱਕ ਖੇਤਰੀ ਭਾਸ਼ਾ ਆ, ਹਨਾ। ਉਹ ਬਾਕੀ ਭਾਸ਼ਾਵਾਂ ਵਾਂਗ ਖੇਤਰੀ ਭਾਸ਼ਾ ਹੀ ਹੈ। ਹਾਂਜੀ, ਜਿਹੜਾ ਕਨਸਟੀਟਿਊਸ਼ਨ ਦਾ ਪ੍ਰੀਐਮਬਲ ਆ ਉਹ ਹੈਗਾ ਕਿ ਅਨੇਕਤਾ ਦੇ ਵਿੱਚ ਏਕਤਾ, ਵੀ ਭਿੰਨਤਾ ਵਾ। ਪ੍ਰਵੀਨ ਜੀ 1 ਨਵੰਬਰ ਆ ਰਿਹਾ ਜੀ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਪੰਜਾਬੀ ਮੰਚ ਫਿਰ ਉਸ ਦਿਨ ਵੀ ਮਤਲਬ ਆਪਣਾ ਰੋਸਾ ਲੈ ਕੇ ਚੌਂਕਾਂ 'ਚ, ਕਚਹਿਰੀਆਂ 'ਚ, ਸੜਕਾਂ ਤੇ ਉਤਰਨ ਵਾਲਾ। ਮਤਲਬ ਸ਼ਾਇਦ ਆਪਾਂ ਪਹਿਲਾਂ ਵੀ ਕਦੇ ਗੱਲ ਕੀਤੀ ਹੋਵੇ ਕਿ ਦੇਸ਼ ਦਾ ਇੱਕੋ ਇੱਕ ਥਾਂ ਹੈ ਔਰ ਪੰਜਾਬ ਦੀ ਰਾਜਧਾਨੀ ਹੈ, ਜਿਹਦੇ ਪੰਜਾਬ ਦੇ 28-29 ਪਿੰਡ ਉਜਾੜ ਕੇ ਤੁਸੀਂ ਚੰਡੀਗੜ੍ਹ ਉਸਾਰਿਆ ਕਿ ਪੰਜਾਬ ਨੂੰ ਰਾਜਧਾਨੀ ਦੇਣੀ ਹੈ, ਤੇ ਉੱਥੇ ਦੀ ਸਰਕਾਰੀ ਭਾਸ਼ਾ, ਦਫ਼ਤਰੀ ਭਾਸ਼ਾ, ਕੰਮਕਾਜ ਦੀ ਭਾਸ਼ਾ ਅੰਗਰੇਜ਼ੀ ਹੈ। ਬਿਲਕੁਲ ਅੰਗਰੇਜ਼ੀ ਮੇਰੇ ਭਾਰਤ ਦੀ ਸੰਵਿਧਾਨ ਦੀ ਭਾਸ਼ਾ ਵੀ ਨਹੀਂ ਹੈ। ਬਿਲਕੁਲ ਸਹੀ ਜੀ। ਤੇ ਉਸ ਨੂੰ ਤੁਸੀਂ ਇੱਕ ਸੂਬੇ ਦੀ ਭਾਸ਼ਾ ਬਣਾਇਆ ਕਹਿ ਕੇ, ਉਹ ਵੀ ਪੰਜਾਬ ਦੀ ਰਾਜਧਾਨੀ ਦੀ ਭਾਸ਼ਾ। ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਉਸ ਨਾਲ ਤੇ ਸੂਬਾ ਹੈ, ਰਾਜਧਾਨੀ ਦੇ ਪੱਖੋਂ ਪੰਜਾਬ ਦੀ ਰਾਜਧਾਨੀ, ਤੇ ਉੱਥੇ ਅੰਗਰੇਜ਼ੀ ਥੋਪੀ ਹੈ। ਅਸੀਂ ਅੰਗਰੇਜ਼ੀ ਵਿਰੋਧੀ ਨਹੀਂ ਹੈ, ਅਸੀਂ ਹਿੰਦੀ ਵਿਰੋਧੀ ਨਹੀਂ ਹੈ, ਅਸੀਂ ਹੋਰ ਭਾਸ਼ਾ ਵਿਰੋਧੀ ਨਹੀਂ ਹੈ, ਪਰ ਜਿੱਥੇ ਮੇਰੀ ਮਾਂ ਬੋਲੀ ਦਾ ਮਾਣ ਹੋਣਾ ਚਾਹੀਦਾ ਉੱਥੇ ਮੇਰੀ ਮਾਂ ਬੋਲੀ ਪਹਿਲਾਂ ਆਉਣੀ ਚਾਹੀਦੀ ਹੈ। ਸੋ ਜਿੱਥੇ ਆਪਣੇ ਘਰ 'ਚ ਨਹੀਂ ਮਾਂ ਬੋਲੀ ਪਟਰਾਣੀ ਹੋਊਗੀ ਤਾਂ ਹੋਰ ਕਿੱਥੇ ਹੋਊਗੀ? ਸੋ ਇਸ ਲਈ ਇਸ ਹਵਾਲੇ ਨਾਲ ਤੁਸੀਂ ਇਹ ਦੇਖੋ ਕਿ ਇਸ ਤਰ੍ਹਾਂ ਧੱਕਾ ਹੋ ਰਿਹਾ, ਤਾਂ ਹਿੰਦੀ ਨੂੰ ਤਾਂ ਇਹ ਧੱਕੇ ਨਾਲ, ਹਿੰਦੀ ਦਾ ਇਸ ਤਰ੍ਹਾਂ ਇੱਕ ਦੇਸ਼ ਇੱਕ ਭਾਸ਼ਾ, ਉਹ ਇਹੀ ਫਾਰਮੂਲਾ ਸੀ। ਸੋ ਉਹਦੀ ਵਕਾਲਤ ਸਾਡਾ ਗਾਇਕ ਵੀ ਕਰਦਾ ਨਜ਼ਰ ਆ ਗਿਆ ਤੇ ਉਸ ਨੂੰ ਲੈ ਕੇ ਵਿਵਾਦ ਵੀ ਹੋਇਆ। ਬਿਲਕੁਲ। ਇਸ ਲਈ ਇਸ ਪਹਿਲੂ ਨੂੰ ਸੋਚਣ ਦੀ ਲੋੜ ਹੈ ਕਿ ਹਰ ਸੂਬੇ ਦੀ ਆਪਣੀ ਪਹਿਚਾਣ, ਆਪਣੀ ਹੋਂਦ ਹੈ, ਸੂਬਿਆਂ ਨੂੰ ਮਿਲਾ ਕੇ ਮੁਲਕ ਬਣਿਆ। ਬਸ ਬਿਲਕੁਲ ਸਹੀ ਹੈ। ਯੂਨੀਅਨ ਆਫ ਸਟੇਟਸ, ਜਿਹਨੂੰ ਸਮਝਣ ਦੀ ਲੋੜ ਹੈ ਇਸ ਚੀਜ਼ ਨੂੰ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਵੀ ਪ੍ਰਧਾਨ ਸੇਵਕ ਸਾਹਿਬ ਦੇ ਨਾਲ ਹੀ ਜੁੜਦੀ ਹੈ। ਸ਼ਰਮਾ ਜੀ, ਮੋਦੀ ਸਾਹਿਬ ਫਿਰ ਗੁਜਰਾਤ 'ਚ ਨੇ ਤੇ ਕੀ ਇਹ ਕਹਿ ਸਕਦੇ ਹਾਂ ਕਿ ਮੁੜਦਾ ਹੀ ਹੋ ਸਕਦਾ ਫਿਰ ਚੋਣਾਂ ਦਾ ਐਲਾਨ? ਪ੍ਰਵੀਨ ਜੀ, ਆਪਾਂ ਅਕਸਰ ਇਹ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਚੋਣ ਕਮਿਸ਼ਨ ਹੈ ਜਿਹੜਾ, ਉਹ ਵੀ ਉਸੇ ਕੈਟਾਗਰੀ 'ਚ ਖੜਾ ਹੈ ਜਿਹੜੀ ਕੈਟਾਗਰੀ ਦੇ ਵਿੱਚ ਇਨਕਮ ਟੈਕਸ, ਈਡੀ ਹੈ ਨਾ, ਅਜਿਹੇ ਜਾਂ CBI ਵਿਭਾਗ ਖੜੇ ਨੇ। ਸੋ ਕੁਝ ਦੌਰ ਪਹਿਲਾਂ ਅਜਿਹਾ ਵੀ ਲੱਗਿਆ ਸੀਗਾ ਕਿ ਹਾਂ, ਚੋਣ ਕਮਿਸ਼ਨ ਆਜ਼ਾਦ ਹੋ ਰਿਹਾ, ਆਪਣੀ ਹੋਂਦ ਉਹਦੀ ਜਿਸ ਤਰੀਕੇ ਨਾਲ ਚੋਣਾਂ ਮਤਲਬ ਦੌਰ ਸਾਹਮਣੇ ਆਉਂਦਾ ਸੀ। ਪਰ ਜਦ ਤੋਂ EVM ਵਾਲਾ ਦੌਰ ਆਇਆ ਤੇ ਉਹਦੇ ਪਹਿਲੂ ਕਈ ਵੱਖ ਆਉਣ ਲੱਗੇ, ਜਾਂ ਫਿਰ ਤਰੀਕਾਂ ਦਾ ਐਲਾਨ ਇਸ ਕਦਰ ਹੋਣ ਲੱਗਿਆ, ਤੇ ਉਹ ਸਾਰਾ ਕੁਝ ਸਮਝ ਆਉਣ ਲੱਗੀ ਕਿ ਸਾਰਾ ਕੁਝ ਹੁਣ ਕੇਂਦਰੀਕਰਨ ਦਾ ਹੋ ਗਿਆ। ਪ੍ਰਧਾਨ ਮੰਤਰੀ ਪਹਿਲਾਂ ਵੀ ਸਰਕਾਰਾਂ ਕਰਦੀਆਂ ਰਹੀਆਂ, ਕਾਂਗਰਸ ਦੇ ਸਮੇਂ ਵੀ ਇਹ ਦੌਰ, ਇੰਦਰਾ ਦੇ ਦੌਰ ਦੇ ਵਿੱਚ ਵੀ ਇਹ ਪੱਖ ਭਾਰੂ ਰਿਹਾ। ਸੋ ਹੁਣ ਪਰ ਮਤਲਬ ਕਿ ਇਹ ਸਿਖਰ ਹੈ
ਕਿ ਨਰਿੰਦਰ ਮੋਦੀ ਜੀ ਜਦੋਂ ਜਿਹੜੇ ਸੂਬੇ ਦਾ ਦੌਰਾ ਕਰੇ ਆਉਣ, ਫਾਈਨਲ ਆਪਣੀਆਂ ਰੈਲੀਆਂ ਕਰੇ ਆਉਣ, ਆਪਣਾ ਪ੍ਰਚਾਰ ਕਰੇ ਆਉਣ, ਉਹਨਾਂ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਪਹਿਲਾਂ ਤਰੀਕ ਦਾ ਐਲਾਨ ਹੋ ਜਾਂਦਾ। ਜੀ ਜੀ ਹਿਮਾਚਲ ਆਪਣੀ ਉਦਾਹਰਨ ਰਹੀ ਆ, ਇਹ ਤੋਂ ਪਹਿਲਾਂ ਅਸੀਂ ਬਾਕੀ ਸੂਬਿਆਂ 'ਚ ਇਹ ਚੀਜ਼ਾਂ ਦੇਖਦੇ ਰਹੇ ਹਾਂ, ਔਰ ਹੁਣ ਉਹੀ ਤਰ੍ਹਾਂ ਦੀ ਮੁਸਕ ਮੈਨੂੰ ਗੁਜਰਾਤ 'ਚੋਂ ਆ ਰਹੀ ਹੈ। ਮੋਦੀ ਜੀ ਦਾ ਮਤਲਬ ਕਿ ਇਸ ਅਕਤੂਬਰ ਮਹੀਨੇ ਦੇ ਵਿੱਚ ਤੀਜਾ ਤੂਫਾਨੀ ਦੌਰਾ ਹੈ ਜੀ। 2-2 3-3 ਦਿਨਾਂ ਦੇ ਦੌਰੇ ਉਹ ਗੁਜਰਾਤ ਦੇ ਪਹਿਲਾਂ ਕਰ ਚੁੱਕੇ ਨੇ, ਔਰ ਇਹ ਤੀਜਾ ਦੌਰਾ ਜਿਹੜਾ 2 ਦਿਨ ਦਾ ਦੌਰਾ ਹੋਣ ਜਾ ਰਿਹਾ। 30 ਤਰੀਕ ਨੂੰ ਮਤਲਬ ਭਲਕੇ ਨਰਿੰਦਰ ਮੋਦੀ ਜੀ ਗੁਜਰਾਤ ਜਾਣਗੇ, 30 ਔਰ 31 ਤਰੀਕ ਨੂੰ 2 ਦਿਨ ਦਾ ਦੌਰਾ, ਤੇ ਹੋ ਸਕਦਾ 31 ਨੂੰ ਹੈ ਜਾਂ ਫਿਰ 1 ਤਰੀਕ ਨੂੰ ਮੇਰੇ ਹਿਸਾਬ ਨਾਲ ਚੋਣਾਂ ਦਾ ਐਲਾਨ ਦੀ ਸੰਭਾਵਨਾ। ਹੁਣ ਤੁਸੀਂ ਇਹ ਦੇਖੋ ਕਿ 2019 ਦੇ ਵਿੱਚ ਨਰਿੰਦਰ ਮੋਦੀ ਜੀ ਦੂਜੀ ਵਾਰ ਪ੍ਰਧਾਨ ਮੰਤਰੀ ਬਣਦੇ ਨੇ ਪ੍ਰਵੀਨ ਜੀ। ਜੀ ਜੀ। ਔਰ 19 ਤੋਂ ਲੈ ਕੇ 2022 ਦੇ ਆ ਅਕਤੂਬਰ ਮਹੀਨੇ ਤੱਕ ਜੀ 22 ਵਾਰ ਗੁਜਰਾਤ ਜਾਏ। ਅੱਛਾ, ਉਹ ਪ੍ਰਧਾਨ ਮੰਤਰੀ ਨੇ ਪੂਰੇ ਮੁਲਕ ਦੇ। ਤੇ ਸਭ ਤੋਂ ਵੱਧ ਦੌਰੇ ਯੂਪੀ ਤੋਂ ਬਾਅਦ ਗੁਜਰਾਤ ਦੇ ਨੇ। ਨੰਬਰ 1 ਤੇ ਯੂਪੀ ਹੈ ਜੀ ਜੀ, ਤੇ ਨੰਬਰ 2 ਤੇ ਗੁਜਰਾਤ ਹੈ, 22 ਦੌਰੇ। ਔਰ ਇਹ ਮੈਂ ਕੋਈ ਘਰੇ ਨਹੀਂ ਕਿ ਮਾਂ ਨਾਲ ਗਏ, ਫੋਟੋ ਖਿਚਾ ਲਈ, ਸਾੜੀ ਦੇ ਆਏ, ਤਿਲਕ ਲਵਾ ਲਿਆ, ਜੱਫੀ ਪਾ ਲਈ, ਉਹ ਫੋਟੋਆਂ ਦੀ ਗੱਲ ਨਹੀਂ ਕਰ ਰਿਹਾ ਮੈਂ, ਉਹ ਦੌਰਿਆਂ ਦੀ ਗੱਲ ਨਹੀਂ ਕਰ ਰਿਹਾ। ਅੱਛਾ, ਮੈਂ ਸਰਕਾਰੀ ਦੌਰੇ, ਪਾਰਟੀ ਦੌਰਿਆਂ ਦੀ ਉਹ ਗੱਲ ਕਰ ਰਿਹਾ। ਸੋ ਇਸ ਲਈ ਉਸੇ ਤਹਿਤ ਹੁਣ ਫਿਰ ਨਰਿੰਦਰ ਮੋਦੀ ਜੀ ਨਰਮਦਾ ਦੇ ਕਿਨਾਰੇ ਉਹ ਕਿਹੜਾ ਸਟੈਚੂ ਲਾਇਆ ਸੀ, ਜਿਹੜਾ ਕੀ ਕਹਿੰਦੇ ਆ ਸਟੈਚੂ ਆਫ ਯੂਨਿਟੀ ਕੀ ਹੈ, ਉਹਦੇ ਨੇੜੇ ਤੇੜੇ ਨਜ਼ਰ ਆਉਣਗੇ। ਪਿਛਲੇ ਦਿਨਾਂ 'ਚ ਹਸਪਤਾਲਾਂ ਦੇ ਉਦਘਾਟਨ ਕਰਦੇ ਨਜ਼ਰ ਆਏ ਸੀ। ਸੋ ਇਸ ਪਿਛਲੀ ਵਾਰੀ ਇਹਨਾਂ ਨੇ 9 ਤੋਂ ਲੈ ਕੇ 11 ਅਕਤੂਬਰ ਤੱਕ ਗੁਜਰਾਤ ਦਾ ਦੌਰਾ ਕੀਤਾ। ਫਿਰ 3 ਦਿਨ ਦਾ ਦੌਰਾ ਸੀ। ਫਿਰ ਉਸ ਤੋਂ ਬਾਅਦ 19 ਔਰ 20 ਅਕਤੂਬਰ ਨੂੰ ਦੌਰਾ ਕੀਤਾ, ਤੇ ਹੁਣ 30 ਔਰ 31 ਅਕਤੂਬਰ ਦਾ ਦੌਰਾ। ਸੋ ਇਹ ਪ੍ਰਧਾਨ ਮੰਤਰੀ ਜੀ ਪਾਰਟੀ ਦਾ ਪ੍ਰਚਾਰ ਕਰਨ ਜਾਂਦੇ ਨੇ, ਉਹਦੇ ਲਈ ਜਾ ਰਹੇ ਨੇ, ਤੇ ਉਹ ਤੋਂ ਬਾਅਦ ਤੁਰੰਤ ਚੋਣਾਂ ਦਾ ਐਲਾਨ ਹੋ ਜਾਣਾ, ਤੇ ਫਿਰ ਗੁਜਰਾਤ ਚੋਣਾਂ ਭੱਜ ਜਾਣੀ। ਸੋ ਇਸ ਲਈ ਗੁਜਰਾਤ ਦਾ ਫਿਕਰ ਜਿਸ ਕਦਰ ਉਹਨਾਂ ਨੂੰ ਹੈਗਾ, ਉੱਥੋਂ ਤੁਸੀਂ ਅੰਦਾਜ਼ੇ ਲਾ ਸਕਦੇ ਹੋ ਕਿ ਲਗਾਤਾਰ ਗੁਜਰਾਤ ਕੰਨੀ ਨੂੰ ਮਤਲਬ ਕਿ ਉਹਨਾਂ ਦਾ ਮਹੀਨੇ ਦੇ ਵਿੱਚ 4-4 ਗੇੜੇ, 5-5 ਗੇੜੇ ਔਸਤਨ ਲੱਗਦੇ ਨੇ। ਸੋ ਇੱਥੋਂ ਅੰਦਾਜ਼ਾ ਲਾ ਲਓ, ਇਸੇ ਅਕਤੂਬਰ ਮਹੀਨੇ 'ਚ 4 ਗੇੜੇ ਅਮਿਤ ਸ਼ਾਹ ਕੱਢ ਗਏ ਨੇ ਉੱਥੇ। ਸੋ ਇਹ ਸਾਰਾ ਕੁਛ ਚੋਣ ਪ੍ਰਚਾਰ ਹੈ। ਪੰਜਾਬ ਦਾ ਤਾਂ ਮੁੱਖ ਮੰਤਰੀ ਉੱਥੇ ਰਹਿੰਦਾ, ਸਾਡੇ ਵਾਲਾ ਤਾਂ ਭਗਵੰਤ ਮਾਨ ਹੀ ਨਹੀਂ ਮੁੜ ਰਿਹਾ। ਕੇਜਰੀਵਾਲ ਨੇ ਪੱਕੇ ਡੇਰੇ, ਰਾਘਵ ਚੱਡਾ ਦੇ ਬਿਠਾਈ ਦਿੱਤੇ ਨੇ ਉੱਥੇ। ਸੋ ਪੰਜਾਬ ਨੇ ਸਰਕਾਰ ਚੁਣੀ, ਪੰਜਾਬ ਸਰਕਾਰ ਉੱਥੇ ਬੈਠੀ ਆ, ਸਾਰੇ ਮੰਤਰੀ ਕੰਮ ਲਾਏ ਨੇ, MLA ਕੰਮ ਲਾਏ ਨੇ। ਸੋ ਇਸ ਲਈ ਇਹਨਾਂ ਲਈ ਚੋਣ ਮਿਸ਼ਨ ਜਿਹੜਾ ਬਣ ਗਿਆ, ਉਸ ਨੇ ਕਿਤੇ ਨਾ ਕਿਤੇ ਸੂਬਿਆਂ ਦੀ ਔਰ ਕੇਂਦਰ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਉੱਤੇ ਵੀ ਅਸਰ ਪੈਂਦਾ। ਪ੍ਰਧਾਨ ਮੰਤਰੀ ਜੀ ਪ੍ਰਧਾਨ ਮੰਤਰੀ ਬਣ ਕੇ ਕੰਮ ਕਰਨ, ਪਾਰਟੀ ਪ੍ਰਚਾਰਕ ਬਣ ਕੇ ਕੰਮ ਨਾ ਕਰਨ। ਬਿਲਕੁਲ ਸਹੀ ਹੈ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਵੱਲ ਨੂੰ ਆਈਏ ਕਿਸਾਨਾਂ ਦੀ। 20 ਦਿਨਾਂ ਬਾਅਦ ਕਿਸਾਨਾਂ ਨੇ ਮੁੱਖ ਮੰਤਰੀ ਦੇ ਘਰ ਮੂਹਰੋਂ ਆਪਣੇ ਪੱਕੇ ਜਿਹੜੇ ਤੰਬੂ ਲਾਏ ਸੀ ਉਹ ਪੱਟ ਲਏ ਆ। ਕਿ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਸਹਿਮਤੀ ਹੋ ਗਈ ਹੈ ਮੰਗਾਂ ਨੂੰ ਲੈ ਕੇ? ਬਿਲਕੁਲ ਜੀ, ਲਿਖਤੀ ਸਮਝੌਤਾ ਹੋ ਗਿਆ। ਅੱਛਾ, ਲਿਖਤੀ ਸਮਝੌਤਾ ਹੋਣ ਦਾ ਮਤਲਬ ਹੁੰਦਾ ਹੈ ਕਿ ਆਪਾਂ ਕਾਗਜ਼ੀ ਕਾਰਵਾਈ ਕਰ ਲਈ, ਹੁਣ ਉਹਨੂੰ ਅਮਲੀ ਜਾਮਾ ਕਦੋਂ ਪਹਿਨਾਉਣਾ ਆਉਣ ਵਾਲਾ ਸਮਾਂ ਦੱਸੂਗਾ। ਪਹਿਨਾਉਣਾ ਵੀ ਹੈ ਕਿ ਨਹੀਂ, ਕਿ ਫਿਲਹਾਲ ਵਕਤ ਟਾਲਿਆ ਜੀ। ਧਾਲੀਵਾਲ ਹੋਰਾਂ ਦੀ ਡਿਊਟੀ ਲੱਗੀ, ਤੇ ਧਾਲੀਵਾਲ ਹੋਰਾਂ ਨੇ ਪਟਿਆਲੇ ਜੋਗਿੰਦਰ ਸਿੰਘ ਅਗਰਾਹਾਂ ਤੇ 5 ਮੈਂਬਰਾਂ ਨਾਲ ਬੈਠਕ ਕੀਤੀ। ਤੇ ਬੈਠਕ 'ਚ ਹਾਂਜੀ, ਮੈਂ ਵੀ ਤਾਂ ਸਧਾਰਨ ਕਿਸਾਨ ਆ ਜੀ, ਮੈਨੂੰ ਪਤਾ ਜੀ, ਆਪਾਂ ਤਾਂ ਤੁਹਾਡੇ ਵਿੱਚੋਂ ਹੀ ਆ ਜੀ, ਇਹ ਤਾਂ ਉਹੀ ਜੀ ਬਸ ਸਮਾਂ ਲੱਗ ਗਿਆ ਜੀ, ਕੋਈ ਗੱਲ ਨਹੀਂ, ਤੁਸੀਂ ਤਾਂ ਸਾਡੇ ਸਤਿਕਾਰ ਤੋਂ ਜੀ, ਲਿਆਓ ਜੀ ਕੀ ਕਹਿਣਾ ਜੀ, ਦੱਸੋ ਜੀ ਕਿਹੜੀ ਮੰਗ ਹੈ। ਲਓ ਜੀ ਸਾਰੀਆਂ ਗੱਲਾਂ, ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋਈ ਆ ਮੇਰੀ, ਉਹਨਾਂ ਨੇ ਮੈਨੂੰ ਸਾਰੇ ਅਧਿਕਾਰ ਦਿੱਤੇ ਆ, ਤੇ ਤੁਹਾਡੀਆਂ ਸਾਰੀਆਂ ਮੰਗਾਂ ਪ੍ਰਵਾਨ, ਲਓ ਜੀ ਅਸੀਂ ਲਿਖਤੀ ਦਿੰਦੇ। ਸੋ ਲਿਖਤੀ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦਿੱਤਾ ਸੀ 3 ਖੇਤੀ ਕਾਨੂੰਨ ਵਾਪਸ ਲੈਣ ਲੱਗੇ ਜੀ। ਕੀ ਸਾਰੇ ਪਰਚੇ ਰੱਦ ਹੋ ਗਏ ਸੂਬਿਆਂ 'ਚ? ਅਜੇ ਤੱਕ ਰੇਲਵੇ ਦੇ ਪਰਚੇ ਖੜੇ ਆ, ਅਜੇ ਤੱਕ ਹਰਿਆਣਾ 'ਚ ਪਰਚੇ ਖੜੇ ਆ, ਥਾਣਿਆਂ ਦੇ ਵਿੱਚ ਹਰਿਆਣਾ, ਦਿੱਲੀ, ਯੂਪੀ ਦੇ ਥਾਣਿਆਂ 'ਚ ਟਰੈਕਟਰ, ਮੋਟਰਸਾਈਕਲ ਖੜੇ ਗਲ ਗਏ, ਅਜੇ ਤੱਕ ਨਹੀਂ ਛੱਡੇ। ਬਿਲਕੁਲ ਸਹੀ ਹੈ। ਮੋਬਾਈਲ ਮਿਲੇ ਹੀ ਨਹੀਂ ਗਏ, ਲੱਭੇ ਹੀ ਨਹੀਂ ਥਾਣਿਆਂ 'ਚੋਂ ਮੋਬਾਈਲ ਜਿਹੜੇ ਜ਼ਬਤ ਕੀਤੇ, ਔਰ ਚੋਣ ਕੇ ਜ਼ਬਤ ਕੀਤੇ ਕਿ ਅੱਛਾ ਆਹ ਮੁੰਡੇ ਕੋਲ ਵਧੀਆ ਮੋਬਾਈਲ ਹੈ, ਇਹਨੂੰ ਪਹਿਲਾਂ ਚੱਕੋ। ਉਹ ਮੋਬਾਈਲ ਮੁੜ ਕੇ ਮਿਲਿਆ ਹੀ ਨਹੀਂ ਥਾਣਿਆਂ 'ਚੋਂ। ਏਦਾਂ ਹੀ ਹੈ। ਫਿਰ ਸਮਝੌਤਾ ਹੋਇਆ, ਕਹਿੰਦੇ ਜੀ ਚਿੱਠੀ ਆ ਗਈ, ਤੇ ਉਹ ਚਿੱਠੀ ਦੇ ਉੱਤੇ ਨਿਸ਼ਾਨ ਨਹੀਂ ਸੀਗਾ 3 ਸ਼ੇਰਾਂ ਵਾਲਾ ਜੀ। ਅਧਿਕਾਰੀ ਨੇ ਥੱਲੇ ਦਸਤਖਤ ਕੀਤੇ, ਨਾਂ ਨਹੀਂ ਲਿਖਿਆ, ਤੇ ਕਿਸਾਨਾਂ ਨੇ ਚਿੱਠੀ ਮੋੜਵੀਂ ਭੇਜੀ ਕਿ ਭਾਈ ਅਸਲੀ ਕਾਗਜ਼ ਤੇ ਭੇਜੋ, ਤੇ ਉਹ ਕਾਗਜ਼ ਤੇ ਵੀ ਚਿੱਠੀ ਆ ਗਈ,
ਹੁਣ ਸ਼ੇਰਾਂ ਦਾ ਨਿਸ਼ਾਨ ਵੀ ਹੈ, ਥੱਲੇ ਅਧਿਕਾਰੀ ਦੇ ਨਾਂ ਵੀ ਹੈ, ਮੋਹਰ ਵੀ ਹੈ, ਤੇ ਪਰ ਹੁਣ ਤੱਕ ਮੰਗਾਂ ਪੂਰੀਆਂ ਹੋ ਗਈਆਂ? ਜੀ ਸਹੀ ਹੈ। ਕੀ MSP ਮਿਲ ਗਈ? ਹੂੰ। ਕੀ MSP ਵਾਲੀ ਕਮੇਟੀ ਉਸ ਰੂਪ 'ਚ ਸਾਹਮਣੇ ਆ ਗਈ ਜਿਹੜੀ ਕਮੇਟੀ ਨੇ ਦੇਣਾ ਸੀਗੀ MSP? ਸੋ ਇਸ ਲਈ ਜੇ ਮਤਲਬ ਲਿਖਤੀ ਸਮਝੌਤਿਆਂ ਤੇ ਹੀ ਅਮਲ ਹੋਣਾ ਹੁੰਦਾ ਤਾਂ ਫਿਰ ਉਹਨਾਂ ਤੇ ਵੀ ਅਮਲ ਹੋਣਾ ਸੀ। ਉਸੇ ਤਰ੍ਹਾਂ ਪੰਜਾਬ ਦੀ ਮਾਨ ਸਰਕਾਰ ਨੇ ਜੇਕਰ ਅਮਲ ਕਰਨਾ ਹੈ ਤਾਂ ਫਿਰ ਉਹ ਕੱਲ ਫੈਸਲੇ ਲੈ ਕੇ ਆਉਂਦੇ ਕਿ ਆਹ ਚੱਕੋ ਅਗਰਾਹਾਂ ਜੀ, ਹਾਂ ਅਸੀਂ ਜੀ ਆਹ ਤੁਹਾਡਾ ਮਾਮਲਾ ਨਾ ਜਿਹੜੇ ਮੁਆਵਜ਼ਿਆਂ ਵਾਲਾ, ਮੂੰਗੀ ਦਾ ਮੁਆਵਜ਼ਾ, ਸੁੰਡੀ ਦਾ ਮੁਆਵਜ਼ਾ, ਮੱਖੀ ਦਾ ਮੁਆਵਜ਼ਾ ਹੈ, ਫਿਰ ਆ ਜਿਹੜਾ ਗੰਨੇ ਵਾਲਾ ਮੁਆਵਜ਼ਾ, ਕਿਆ ਲਓ ਜੀ। ਅੱਛਾ ਸਿੱਧੀ ਬਿਜਾਈ ਵਾਲਾ ਰਹਿੰਦਾ ਹੈ, ਝੋਨੇ ਦਾ ਝਾੜ ਕਟਿਆ, ਕਣਕ ਦਾ ਝਾੜ ਕਟਿਆ, ਆ ਲਓ ਜੀ ਅਸੀਂ ਸਾਰੇ ਮੁਆਵਜ਼ੇ ਪੂਰੇ ਕਰਦੇ ਹਾਂ। ਫਿਰ ਤਾਂ ਉਹ ਚੈੱਕ ਲੈ ਕੇ ਆਉਂਦੇ, ਲਿਸਟ ਲੈ ਕੇ ਆਉਂਦੇ, ਅਦਾਇਗੀਆਂ ਦਿਖਾਉਂਦੇ। ਪਾਣੀ ਦੀ ਮਾਲਕੀ ਦਾ ਮਸਲਾ, ਫਿਰ ਉਹ ਕੱਲ ਪੋਲਿਊਸ਼ਨ ਕੰਟਰੋਲ ਵੱਲੋਂ ਨੋਟਿਸਾਂ ਦੀ ਝੜੀ ਲੱਗੀ ਹੁੰਦੀ, ਕਿਆ ਫੈਕਟਰੀਆਂ ਨੂੰ, ਆ ਇੰਡਸਟਰੀਆਂ ਨੂੰ ਅਸੀਂ ਨੋਟਿਸ ਕਰਤਾ, ਤਾਲੇ ਲਵਾ ਰਹੇ ਹਾਂ, ਸੀਲ ਕਰ ਰਹੇ ਹਾਂ, ਜਿਹੜੇ ਧਰਤੀ 'ਚ ਗਰਕ ਬੋਰ ਕਰਕੇ ਪਾਣੀ ਗਰਕ ਕਰ ਰਹੇ ਨੇ ਕੈਮੀਕਲ ਵਾਲਾ। ਉਹ ਮੰਗ ਸੀ ਉਹਨਾਂ ਦੀ। ਸੋ ਮੰਗਾਂ ਪ੍ਰਵਾਨ ਕਰਨ ਦੀ ਕਵਾਇਦ ਤਾਂ ਦਿਖਦੀ। ਫੈਕਟਰੀ ਨੂੰ ਕੱਲ ਤਾਲਾ ਲਾਇਆ ਹੁੰਦਾ, ਸ਼ਰਾਬ ਦੀ ਫੈਕਟਰੀ ਨੂੰ, ਮੰਗ ਪ੍ਰਵਾਨ ਹੋਈ ਤਾਂ ਸ਼ਰਾਬ ਦੀ ਫੈਕਟਰੀ ਬੰਦ ਹੋਈ ਹੁੰਦੀ, ਕਿਸਾਨਾਂ ਦਾ ਧਰਨਾ ਉੱਥੇ ਵੀ ਮੁੱਕਿਆ ਹੁੰਦਾ। ਜੀ ਬਿਲਕੁਲ। ਸੋ ਇਸ ਲਈ ਇਹ ਲਿਖਤੀ ਹੈ। ਹੁਣ ਲਿਖਤੀ ਨੂੰ ਮਨਾਉਣ ਲਈ ਖੁਦ ਜੋਗਿੰਦਰ ਸਿੰਘ ਅਗਰਾਹਾਂ ਨੇ ਕਿਹਾ ਸੀ ਕਿ ਸਾਨੂੰ ਮੀਟਿੰਗ ਬੁਲਾ ਲੈਂਦੇ ਨੇ, ਮੀਟਿੰਗ 'ਚ ਹਾਮੀ ਭਰ ਲੈਂਦੇ ਨੇ, ਫਿਰ ਪਹਿਲਾਂ ਸਾਨੂੰ ਕਹਿੰਦੇ ਮੀਟਿੰਗ ਕਰਨੀ ਪੈਂਦੀ ਹੈ ਮੰਗਾਂ ਦੱਸਣ ਲਈ, ਫਿਰ ਸਾਨੂੰ ਮੀਟਿੰਗ ਕਰਨੀ ਪੈਂਦੀ ਹੈ ਮੰਗਾਂ ਪ੍ਰਵਾਨ ਕਰਾਉਣ ਲਈ, ਫਿਰ ਉਹ ਪ੍ਰਵਾਨ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਫਿਰ ਮੀਟਿੰਗਾਂ ਕਰਨੀਆਂ ਪੈਂਦੀਆਂ, ਨਹੀਂ ਹੁੰਦੀ ਫਿਰ ਸਾਨੂੰ ਧਰਨਾ ਲਾਉਣਾ ਪੈਂਦਾ। ਸੋ ਹੁਣ ਇਹ ਸਿਖਰ ਹੈ ਜੀ ਕਿ ਹੁਣ ਲਿਖਤੀ ਮੰਗਾਂ ਪ੍ਰਵਾਨ ਹੋ ਗਈਆਂ, ਹੁਣ ਉਹਨੂੰ ਲਾਗੂ ਕਰਾਉਣ ਲਈ ਵਕਤ ਮਿਲਿਆ ਕਰੂਗਾ। ਮੁੱਖ ਮੰਤਰੀ ਨੂੰ ਲੱਭੀ ਜਾਇਓ, ਧਾਲੀਵਾਲ ਨੂੰ ਲੱਭੀ ਜਾਇਓ, ਅਧਿਕਾਰੀਆਂ ਨੂੰ ਲੱਭੀ ਜਾਇਓ, ਤੇ ਫਿਰ ਮੁੜ ਕੇ ਫੇਰ ਧਰਨੇ ਵਾਲੇ ਪਾਸੇ ਜਾਣਾ ਪਊਗਾ। ਇੱਕ ਜਾਂ ਦੋ ਮੰਗਾਂ ਹੋ ਸਕਦੀਆਂ ਕੋਈ ਪੂਰੀਆਂ ਕਰਕੇ ਕੱਲ ਨੂੰ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਅਖਬਾਰਾਂ 'ਚ ਕਰੋੜਾਂ ਦੇ ਇਸ਼ਤਿਹਾਰ ਦਿਖ ਜਾਣ ਜੀ, ਪਰ ਹਕੀਕਤ ਦੇ ਵਿੱਚ ਕੀ ਹੈ, ਪ੍ਰਵਾਨ ਚੜਨਗੀ, ਇਹ ਗੱਲ ਹੈ। ਸੋ ਫਿਲਹਾਲ ਜੋਗਿੰਦਰ ਸਿੰਘ ਅਗਰਾਹਾਂ ਹੋਰਾਂ ਨੇ ਕਿਸਾਨਾਂ ਵਾਲੇ ਪੱਖੋਂ ਵੀ ਸੋਚਦੇ ਹਾਂ, ਬਜ਼ੁਰਗਾਂ ਵਾਲੇ ਪੱਖੋਂ ਵੀ ਸੋਚਦੇ ਹਾਂ, ਉਹਨਾਂ ਨੂੰ ਰਾਹਤ ਦੇਣ ਵਾਲੇ ਪੱਖੋਂ ਵੀ ਸੋਚਦੇ ਹਾਂ, ਜਾਂ ਸਰਕਾਰ ਤੇ ਭਰੋਸਾ ਪ੍ਰਗਟਾਇਆ ਕਿ ਕੱਲ ਨੂੰ ਜਥੇਬੰਦੀਆਂ ਤੇ ਦੋਸ਼ ਨਾ ਲੱਗੀ ਜਾਵੇ ਕਿ ਹਾਂ ਭਾਈ ਇਹ ਤਾਂ ਧਰਨੀ ਲਾਈ ਜਾਂਦੀਆਂ ਨੇ। ਕੱਲ ਮੋਦੀ ਕਹਿੰਦਾ ਸੀ, ਕੱਲ ਨੂੰ ਮਾਨ ਕਹਿਣ ਲੱਗ ਜਾਵੇ ਕਿ ਤਾਂ ਅੰਦੋਲਨ ਜੀਵੀ ਨੇ ਜੀ। ਸੋ ਇਸ ਲਈ ਉਸ ਪਹਿਲੂ ਨੂੰ ਗੌਰ 'ਚ ਰੱਖਦਿਆਂ ਉਹਨਾਂ ਨੇ ਸਰਕਾਰ ਤੇ ਭਰੋਸਾ ਦਿਖਾਇਆ ਕਿ ਤੁਹਾਡੇ ਮੰਤਰੀ ਨੇ ਲਿਖਤੀ ਸਾਡੇ ਨਾਲ ਸਮਝੌਤਾ ਕੀਤਾ, ਸਾਨੂੰ ਇਹ ਪ੍ਰਵਾਨ ਆ, ਹੁਣ ਤੁਸੀਂ ਇਹਨੂੰ ਇੰਪਲੀਮੈਂਟ ਕਦੋਂ ਕਰਨਾ, ਉਹ ਤਰੀਕ ਕੋਈ ਨਿਸ਼ਚਿਤ ਤਰੀਕ, ਸਮਾਂ ਕੋਈ ਹੱਦ ਤੈਅ ਨਹੀਂ ਹੋਈ ਹਲੇ। ਸੋ ਇਸ ਲਈ ਉਹ ਪੱਖ ਜੇ ਦੇਖਣਾ ਬਾਕੀ ਹੈ ਕਿ ਕੀ ਉਸ ਨੂੰ ਅਮਲੀ ਜਾਮਾ ਪਹਿਨਾਉਣਗੇ ਜਾਂ ਸਿਰਫ ਇਹ ਮੀਡੀਆ ਦੇ ਉੱਤੇ ਦੱਸਣ ਲਈ ਲਿਖਤੀ ਸਮਝੌਤੇ ਕਰਕੇ ਸਿਰਫ ਪੱਲਾ ਬਚਾਇਆ, ਆਪਣਾ ਸਮਾਂ ਲੰਘਾਇਆ। ਜੀ ਸਰਕਾਰ ਨੇ ਸੋਚਣਾ ਕਿਹੜਾ ਮੋਰਚਾ ਪਟਾਓ, ਬਾਕੀ ਬਾਅਦ 'ਚ ਦੇਖਾਂਗੇ। ਹਾਂਜੀ ਸ਼ਰਮਾ ਜੀ, ਕਈ ਵਾਰੀ ਤੁਹਾਡੇ ਸਾਹਮਣੇ ਕਿਸੇ ਮਜ਼ਲੂਮ ਦੇ ਨਾਲ ਹੋਈ ਵਧੀਕੀ ਤੁਹਾਡੇ ਚੇਤਿਆਂ 'ਚੋਂ ਨਿਕਲਦੀ ਨਹੀਂ, ਤਾਂ ਉਮਰ ਤੱਕ ਹੀ ਨਿਕਲਦੀ ਨਹੀਂ। ਇਹ ਸਾਡੇ ਤੇ ਗੱਲਾਂ ਨਿੱਜੀ ਤੌਰ ਤੇ ਵੀ ਕਈ ਵਾਰੀ ਲਾਗੂ ਹੁੰਦੀਆਂ ਨੇ। ਕਿਸੇ ਮਜ਼ਲੂਮ ਨਾਲ ਹੋਇਆ ਧੱਕਾ ਤੁਹਾਡੇ ਮਨ ਦੇ ਵਿੱਚੋਂ ਵਿਸਰਦਾ ਨਹੀਂ, ਉਹ ਦਹਾਕਿਆਂ ਬੱਧੀ ਤੁਹਾਡੇ ਯਾਦ ਹੈ। ਬਿਲਕੁਲ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਭੂਆ ਤੋਂ ਕਾਂਗਰਸੀ ਵਿਧਾਇਕ ਆ ਜੋਗਿੰਦਰਪਾਲ, ਇਹਨੇ 2021 ਦੇ ਵਿੱਚ ਮੇਰਾ ਖਿਆਲ ਅਕਤੂਬਰ ਦੇ ਲਾਗੇ ਛਾਗੇ ਦਿਨਾਂ ਦੀ ਕੋਈ ਗੱਲ ਹੈ, ਇਹਨੇ ਇੱਕ ਮੁੰਡੇ ਦੇ ਥੱਪੜ ਮਾਰਤਾ ਸੀਗਾ। ਸਿਰਫ ਸਵਾਲ ਪੁੱਛਿਆ ਸੀ ਜਗਰਾਤੇ 'ਚ, ਪਤਾ ਨਹੀਂ ਕਿੱਥੇ। ਜੀ ਬਿਲਕੁਲ ਸਹੀ ਹੈ ਤੁਹਾਡੀ, ਜਗਰਾਤੇ 'ਚ ਸਵਾਲ ਕਰ ਲਿਆ ਸੀ ਤੇ ਸਵਾਲ ਤੋਂ ਖਿੱਚ ਕੇ ਜੋਗਿੰਦਰਪਾਲ ਨੇ ਥੱਪੜ ਮਾਰਤਾ ਸੀਗਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਉਹਨੇ ਇਹ ਪੁੱਛਿਆ ਸੀ ਤੁਸੀਂ ਕੀਤਾ ਕੀ ਹੈ ਸਾਡੇ ਪਿੰਡ ਲਈ, ਇਲਾਕੇ ਲਈ ਸੀ। ਉਹੀ ਸਵਾਲ ਬਾਅਦ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਇਹਨਾਂ ਨੇ ਵੀ ਤੁਸੀਂ ਕੀਤਾ ਕੀ ਹੈ। ਤੇ ਪਰ ਹੁਣ ਚਲੋ ਇਹ ਤਾਂ ਥੱਪੜ ਮਾਰ ਕੇ ਪਾਸੇ ਹੋ ਗਿਆ, ਉਦੋਂ ਬਾਅਦ ਜੇਲ੍ਹ ਦੀ ਹਵਾ ਵੀ ਖਾਇਆ ਜੋਗਿੰਦਰਪਾਲ। ਪਰ ਹੁਣ ਈਡੀ ਤੇ ਇਨਕਮ ਟੈਕਸ ਨੇ ਸੁਣਦੇ ਆ ਵੀ ਇਹਦੀ ਮਿੱਟੀ ਪੱਟੀ ਹੈ ਚੰਗੀ। ਜੋਗਿੰਦਰਪਾਲ ਭੂਆ ਹੋਰੀ ਕਾਂਗਰਸੀ ਵਿਧਾਇਕ ਨੇ, ਦੇਖਣ ਨੂੰ ਮਤਲਬ ਕਿ ਐਂ ਲੱਗਦੇ ਨੇ ਕਿ ਜਿਵੇਂ ਪਤਾ ਨਹੀਂ ਸਾਊ ਦਾ ਪੁਤਲਾ ਹੀ ਇਹੀ ਨਾ ਹੋਵੇ, ਹੈ ਨਾ। ਤੇ ਪਰ ਜਦ ਜਿਵੇਂ ਤੁਸੀਂ ਕਿਹਾ ਕਿ ਉਦਣ ਜਿਹੀ ਜਿਹੀ ਜ਼ੁਬਾਨ ਚੱਲੀ ਜਾਂ ਹੱਥ ਚੱਲਿਆ, ਉਹ ਘਰ ਦੇ ਭਾਗ ਡਿਊਟੀ ਤੋਂ ਹੀ ਦਿਖ ਜਾਂਦੇ ਨੇ। ਉਸ ਨੇ ਦੱਸਤਾ ਕਿ ਜੋਗਿੰਦਰਪਾਲ ਹੈ ਕਿਹੋ ਜਿਹਾ। ਪਰ ਸੱਤਾ ਦਾ ਨਸ਼ਾ ਵੀ ਹੁੰਦਾ ਤੇ ਕਿਤੇ ਨਾ ਕਿਤੇ ਅਫਸਰਸ਼ਾਹੀ ਆਲੇ ਦੁਆਲੇ ਅਮਲਾ ਫਾਲਾ, ਉਹਦੀ ਤਾਕਤ ਵੀ, ਦਿਮਾਗ ਨੂੰ ਫਤੂਰ ਵੀ ਚੜਿਆ ਹੁੰਦਾ। ਉਹ ਫਤੂਰ ਲੋਕਾਂ ਨੇ ਲਾਹ ਵੀ ਦਿੱਤਾ ਜਦੋਂ ਸਾਬਕਾ MLA ਬਣ ਗਏ। ਜੀ ਪਰ ਜਿਹੜੇ ਕਾਰੋਬਾਰ ਨਾਲ ਜੋੜਿਆ ਦੱਸਿਆ ਜਾਂਦਾ, ਜਿਹੜਾ ਦਮ ਭਰਦੀਆਂ ਨੇ ਜਾਂਚ ਏਜੰਸੀਆਂ, ਪੜਤਾਲ ਏਜੰਸੀਆਂ, ਛਾਪੇ ਕਿ ਭਾਈ ਇਹਦਾ ਕਾਰੋਬਾਰ ਤਾਂ ਮਿੱਟੀ ਪੱਟਣ ਦਾ,
ਜੀ ਇਹਦਾ ਕਾਰੋਬਾਰ ਤਾਂ ਬਜਰੀ ਰੇਤੇ ਦਾ, ਇਹ ਤਾਂ ਜੀ ਖੱਡਾਂ ਲੈਂਦਾ ਹੈ, ਖੱਡਾਂ ਗੋਲ ਕਰਦਾ, ਇਹ ਤਾਂ ਜੀ ਰੇਤ ਦਾ ਵਪਾਰੀ ਹੈ, ਇਹ ਤਾਂ ਮਾਈਨਿੰਗ ਦਾ ਕਾਰੋਬਾਰੀ ਹੈ, ਮਾਈਨਿੰਗ ਦਾ ਦਲਾਲ ਹੈ। ਇੱਥੋਂ ਤੱਕ ਦੇ ਇਹਦੇ ਉੱਤੇ ਇਲਾਕੇ 'ਚ ਸਵਾਲ ਉੱਠੇ। ਸੋ ਉਸ ਗੱਲ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਮਾਈਨਿੰਗ ਵਿਭਾਗ ਵੱਲੋਂ ਵੀ, ਈਡੀ ਵੱਲੋਂ ਵੀ, ਇਨਕਮ ਟੈਕਸ ਵੱਲੋਂ ਵੀ ਇਹ ਨਿਸ਼ਾਨੇ ਤੇ ਰਹੇ। ਪਰ ਪੰਜਾਬ ਦੇ ਵੱਲੋਂ ਵੀ ਇਹਦੇ ਖਿਲਾਫ ਜਾਂਚ ਖੁੱਲਦੀ ਹੈ, ਇਹਦੇ ਉੱਤੇ ਪਰਚੇ ਵੀ ਹੁੰਦੇ ਆ। ਤੁਸੀਂ ਜਿਵੇਂ ਦੱਸਿਆ ਕਿ ਜੇਲ੍ਹ ਅੰਦਰ ਵੀ ਘੁੰਮ ਫਿਰ ਆਇਆ। ਪਰ ਪਿਛਲੇ ਲੰਮੇ ਸਮੇਂ ਤੋਂ ਜਦ ਤੋਂ ਇਹ ਮਾਮਲੇ ਨਜ਼ਰ 'ਚ ਆਏ ਤਦ ਤੋਂ ਮੈਨੂੰ ਪਤਾ ਲੱਗ ਰਿਹਾ ਸੀ ਕਿ ਈਡੀ ਤੇ ਇਨਕਮ ਟੈਕਸ ਨੇ ਵੱਖਰਿਆਂ ਇਹਨਾਂ ਤੇ ਨਜ਼ਰ ਰੱਖੀ ਹੋਈ ਸੀ। ਠੀਕ ਹੈ। ਤੇ ਉਹ ਨਜ਼ਰ ਇਸ ਕਦਰ ਮਹੀਨਿਆਂ ਬੱਧੀ ਚੱਲੀ ਪ੍ਰਵੀਨ ਜੀ। ਮਹੀਨਿਆਂ ਬੱਧੀ ਨਜ਼ਰ ਤੋਂ ਬਾਅਦ ਉਹਨਾਂ ਨੇ ਇੱਕ ਦਸਤਾਵੇਜ਼ੀ ਤੌਰ ਤੇ ਇੱਕ ਤਿਆਰ ਕੀਤਾ ਕਿ ਭਾਈ ਭੂਆ ਮਿਲਦਾ ਕਿਹਨੂੰ ਹੈ, ਭੂਆ ਜਾਂਦਾ ਕਿੱਥੇ ਹੈ, ਕਿਹਦੇ ਨਾਲ ਉੱਠਣੀ ਬੈਠਣੀ ਹੈ, ਕਿਹਦੇ ਨਾਲ ਸਭ ਤੋਂ ਵੱਧ ਫੋਨ ਤੇ ਗੱਲ ਕਰਦਾ, ਕਿੱਥੋਂ ਲੈਣ ਦੇਣ ਵੱਧ ਹੁੰਦਾ। ਉਹਦੀ ਇੱਕ ਜਦੋਂ ਲਿਸਟ ਤਿਆਰ ਹੋ ਗਈ, ਉਹ ਲਿਸਟ ਤਿਆਰ ਕਰਨ ਤੋਂ ਬਾਅਦ ਦਿੱਲੀ ਦੇ ਵਿੱਚ ਇੱਕ ਖਾਕਾ ਤਿਆਰ ਹੋਇਆ ਕਿ ਇਨਕਮ ਟੈਕਸ ਤੇ ਈਡੀ ਮਿਲ ਕੇ ਇਹਦੇ ਤੇ ਕਾਰਵਾਈ ਕਰੂਗੀ। ਉਹਦੇ ਲਈ ਅਫਸਰਾਂ ਦੀ ਲਿਸਟ ਤਿਆਰ ਹੋਈ। ਉਹਦੇ ਵਿੱਚੋਂ ਪੰਜਾਬ ਦੇ ਜਿਹੜੇ ਅਫਸਰ ਸੀ, ਪੰਜਾਬ ਦੇ ਵਿੱਚ ਈਡੀ ਇਨਕਮ ਟੈਕਸ ਨਾਲ ਸੰਬੰਧਿਤ ਜਿਹੜੇ ਅਫਸਰ ਸੀ, ਉਹਨਾਂ ਚੋਂ ਸ਼ਾਰਟ ਲਿਸਟ ਕੀਤਾ ਗਿਆ। ਕੁਝ ਦਿੱਲੀ ਵਾਲੇ ਨਾਲ ਜੋੜੇ। ਜਲੰਧਰ ਦੇ ਵਿੱਚ 300 ਬੰਦਿਆਂ ਦੀ ਤੋਂ ਵੱਧ ਦੀ ਬੈਠਕ ਹੋਈ। ਅੱਛਾ, ਵਾਹ। ਔਰ ਇਹ ਬੈਠਕ ਦੇ ਵਿੱਚ ਤੈਅ ਹੋਇਆ ਕਿ ਆਪਾਂ ਭਾਈ ਅੱਜ ਮਤਲਬ ਕਿ ਵੀਰਵਾਰ ਸ਼ਾਮ ਨੂੰ ਬੈਠਕ ਹੁੰਦੀ ਆ। ਔਰ ਉਹਨਾਂ ਨੂੰ ਕਿਹਾ ਜਾਂਦਾ ਕਿ ਸਵੇਰੇ ਤਿਆਰੀ ਰੱਖਿਓ, ਆਪਾਂ ਇੱਕ ਵੱਡੀ ਇਮਾਰਤ ਤੇ ਜਾਣਾ। ਠੀਕ ਹੈ। ਔਰ ਸਿਰਫ 2 ਅਫਸਰਾਂ ਨੂੰ ਪਤਾ ਸੀ ਕਿ ਜਾਣਾ ਕਿੱਥੇ ਆ। ਬਾਕੀ ਅਫਸਰਾਂ ਨੂੰ ਦੱਸਿਆ ਨਹੀਂ ਗਿਆ ਕਿ ਜਾਣਾ ਕਿੱਥੇ ਆ। ਸਵੇਰੇ ਉਹਨਾਂ ਨੂੰ ਜਦੋਂ ਸਾਰਿਆਂ ਦੀ ਮਤਲਬ ਕਿ ਉਹ ਹੁੰਦਾ ਕਿ ਆ ਕੇ ਰਿਪੋਰਟ ਕਰੋ, ਇਸ ਲੈਂਜ ਹੁੰਦਾ ਕਿ ਇੰਨੇ ਵਜੇ ਤੁਸੀਂ ਰਿਪੋਰਟ ਕਰਨੀ ਆ। ਸੋ ਰਿਪੋਰਟ ਦਾ ਜਿਹੜਾ ਟਾਈਮ ਸੀ ਸਵੇਰੇ ਸਾਜਰੇ ਸੂਰਜ ਚੜ੍ਹਨ ਤੋਂ ਪਹਿਲਾਂ ਵਾਲਾ, ਉਹਨਾਂ ਨੇ ਆ ਕੇ ਰਿਪੋਰਟ ਕੀਤੀ ਤੇ ਉਹਨਾਂ ਨੂੰ ਟਿਕਾਣਾ ਦੱਸਿਆ ਗਿਆ ਕਿ ਆਹ ਟੀਮਾਂ ਨੇ ਭਾਈ 300 ਬੰਦਿਆਂ ਦੇ ਵਿੱਚੋਂ 10 ਟੀਮਾਂ ਬਣਾ ਦਿੱਤੀਆਂ ਗਈਆਂ ਪ੍ਰਵੀਨ ਜੀ। ਸਵੇਰੇ ਆਉਂਦਿਆਂ ਸੀਗਾ ਕਿ ਆਹ ਟੀਮ ਦਾ ਹੈੱਡ, ਆਹ ਟੀਮ ਦਾ ਹੈੱਡ, 10 ਟੀਮਾਂ ਨੇ ਇੱਦਾਂ ਦਾ ਖੜੇ ਹੋ ਜਾਓ। ਉਹ ਆਪਣੇ ਆਪਣੀਆਂ ਟੀਮਾਂ 'ਚ ਖੜੇ ਹੋਏ। ਉਹਨਾਂ ਨੂੰ ਗੱਡੀਆਂ ਪ੍ਰੋਵਾਈਡ ਕਰਾਈਆਂ ਜੀ, ਕਿਰਾਏ ਦੀਆਂ ਭਾੜੇ ਦੀਆਂ ਗੱਡੀਆਂ ਸੀ, ਉਹ ਗੱਡੀਆਂ ਪ੍ਰੋਵਾਈਡ ਕਰਾਈਆਂ ਤੇ ਉਹਨਾਂ ਨੂੰ ਤੁਰੰਤ ਕਿਹਾ ਗਿਆ ਕਿ ਭਾਈ ਤੂੰ ਇਸ ਥਾਂ ਤੇ ਪਹੁੰਚ ਕੇ ਰਿਪੋਰਟ ਕਰ, ਤੂੰ ਇਸ ਥਾਂ ਤੇ ਰਿਪੋਰਟ ਕਰ। ਕਿਸੇ ਨੂੰ ਨਹੀਂ ਦੱਸਿਆ ਗਿਆ ਕਿ ਛਾਪਾ ਕਿੱਥੇ ਮਾਰਨਾ। ਪਠਾਨਕੋਟ ਦਾ ਤੇ ਉਹਦੇ ਆਲੇ ਦੁਆਲੇ ਦਾ ਖੇਤਰ ਤੈਅ ਕਰਕੇ ਉਹਨੂੰ ਭੇਜ ਦਿੱਤਾ ਗਿਆ। ਔਰ 10 ਟੀਮਾਂ ਨੇ 10 ਥਾਵਾਂ ਤੇ ਛਾਪੇਮਾਰੀ ਕੀਤੀ ਜੀ। ਛਾਪੇਮਾਰੀ ਕਿੱਥੇ ਹੋਈ? ਲਓ, ਜੋਗਿੰਦਰਪਾਲ ਦੇ ਘਰੇ ਜੀ, ਇਹਦਾ ਘਰ ਹੈ ਜੀ ਸੁਜਾਨਪੁਰ 'ਚ। ਠੀਕ ਹੈ, ਸੁਜਾਨਪੁਰ ਇਹਦੇ ਘਰੇ। ਫਿਰ ਜੀ ਸੁੰਦਰ ਚੱਕ ਦੇ ਵਿੱਚ ਉਹਦੇ ਦਫ਼ਤਰ 'ਚ। ਫਿਰ ਜੀ ਪਠਾਨਕੋਟ ਦਾ ਇੱਕ ਪ੍ਰਾਈਵੇਟ ਡਾਕਟਰ ਦਾ ਹਸਪਤਾਲ ਹੈ, ਇਹਦਾ ਖਾਸ ਦੱਸਿਆ ਜਾਂਦਾ, ਉਹਦੇ ਰੇਡ। ਹਾਲਾਂਕਿ ਕਹਿੰਦੇ ਕਿ ਡਾਕਟਰ ਸਿੱਧਾ ਇਹਦੇ ਤਾਲਮੇਲ 'ਚ ਨਹੀਂਗਾ, ਪਰ ਇਹਦਾ ਖਾਸ ਹੈ, ਇਸ ਲਈ ਉਹਦੇ ਰੇਡ। ਫਿਰ ਜੀ ਨਰੋਟ ਜੈਮਲ ਸਿੰਘ, ਉੱਥੇ ਇੱਕ ਪ੍ਰਾਪਰਟੀ ਡੀਲਰ ਹੈ ਜੀ, ਉਸ ਪ੍ਰਾਪਰਟੀ ਡੀਲਰ ਦੇ ਫਿਰ ਉਹਦੇ ਵਾਲਾ ਕਨੈਕਸ਼ਨ ਜੁੜਿਆ, ਉਹਦੇ ਛਾਪਾ। ਫਿਰ ਸ਼ਾਹ ਕਲੋਨੀ ਦੇ ਵਿੱਚ ਕ੍ਰੈਸ਼ਰ ਕਾਰੋਬਾਰੀ ਹੈ, ਕਹਿੰਦੇ ਉਹਨੂੰ ਕਰੋੜਾਂ ਰੁਪਿਆਂ ਦਾ ਇਹਨੇ ਆਪਣਾ ਕ੍ਰੈਸ਼ਰ ਪਿਛਲੇ ਦਿਨਾਂ 'ਚ ਵੇਚਿਆ। ਠੀਕ ਹੈ, ਉਹ ਵੇਚਿਆ ਹੀ ਹੈ ਜਾਂ ਦਿਖਾਵਾ ਕੀਤਾ ਕਹਿੰਦੇ ਵੇਚਣ ਦਾ, ਇਹ ਵੀ ਸ਼ੰਕੇ ਸ਼ੋਭੇ ਨੇ। ਵਾਹ। ਉਸ ਕ੍ਰੈਸ਼ਰ ਦੇ ਵਾਲੇ ਦੇ, ਸ਼ਾਹ ਕਲੋਨੀ ਦੇ ਕ੍ਰੈਸ਼ਰ ਵਾਲੇ ਦੇ। ਫਿਰ ਸਾਬਕਾ ਐਮਐਲਏ J&K ਦਾ ਕੌੜੀ, ਹਾਂਜੀ, ਉਹਦੇ ਕ੍ਰੈਸ਼ਰ ਯੂਨਿਟਾਂ ਦੇ ਵੀ ਛਾਪੇ। ਠੀਕ ਹੈ, ਉਹਦੇ ਨਾਲ ਵੀ ਤਾਲਮੇਲ ਆ, ਕਹਿੰਦੇ ਜੰਮੂ ਕਸ਼ਮੀਰ ਵਾਲੇ ਨਾਲ ਵੀ ਕੋਈ ਸਾਂਝਾ ਕਾਰੋਬਾਰੀ ਚੱਲਦਾ। ਸੋ ਉਹਦੇ ਛਾਪਾ। ਇਸੇ ਤਰ੍ਹਾਂ ਸ਼ਾਹ ਕਲੋਨੀ ਦੇ ਵਿੱਚ ਮਤਲਬ ਕਿ ਹੋਰ ਕੁਝ ਬੰਦੇ ਸੀਗੇ ਉਹਨਾਂ ਦੇ। ਸੋ ਕੁੱਲ ਮਿਲਾ ਕੇ ਇਹਨਾਂ ਦਾ ਕਰੀਬੀ ਹੈ ਕ੍ਰਸ਼ਰ ਵਾਲਾ ਇੱਕ ਭਰਾ ਤੇ ਇੱਕ ਹੋਰ ਰਿਸ਼ਤੇਦਾਰ ਇਹਨਾਂ ਦਾ ਆਪਣਾ, ਉਹਦੇ ਰਿਸ਼ਤੇਦਾਰਾਂ ਦੀ ਕੋਠੀ ਤੇ ਇੱਕ ਜੁੱਤਿਆਂ ਦਾ ਕਾਰੋਬਾਰੀ ਆ ਕੋਈ, ਉਹਦੀ ਕੋਠੀ ਦਫ਼ਤਰ ਤੇ ਵੀ। ਸੋ ਇਸ ਤਰ੍ਹਾਂ 10 ਥਾਵਾਂ ਦੇ ਉੱਤੇ ਛਾਪੇਮਾਰੀ ਹੋਈ ਤੇ ਉਸ ਛਾਪੇਮਾਰੀ ਦੇ ਵਿੱਚ 300 ਮੁਲਾਜ਼ਮ, 10 ਟੀਮਾਂ ਤੇ ਜੀ ਉਹਦੇ ਵਿੱਚ ਇਨਕਮ ਟੈਕਸ ਔਰ ਈਡੀ ਦੀਆਂ ਟੀਮਾਂ, ਵੱਡੇ ਦਸਤਾਵੇਜ਼, ਵੱਡੇ ਕਾਗਜ਼ ਪੱਤਰ ਔਰ ਉਹ ਤਿਆਰ ਕਰਕੇ ਲੈ ਗਏ ਨੇ। ਔਰ ਹੋਰ ਹੁਣ ਜਿਹੜਾ ਮਤਲਬ ਕਿ ਖੱਡਾਂ ਚੋਂ ਮਿੱਟੀ ਪੁੱਟਦਾ ਸੀ, ਅੱਜ ਜਦੋਂ ਉਹਦੀ ਮਿੱਟੀ ਪੁੱਟੀ ਗਈ, ਫਿਰ ਸਿਹਤ ਵੀ ਵਿਗੜ ਗਈ, ਫਿਰ ਰਾਤ ਨੂੰ ਹਸਪਤਾਲ ਨੂੰ ਵੀ ਭੱਜ ਲਿਆ। ਤੇ ਇਸ ਲਈ ਇਸ ਮਿੱਟੀ ਪੁੱਟੀ ਨੇ ਅਜੇ ਹੋਰ ਕਈਆਂ ਪਰਤਾਂ ਨੰਗੀਆਂ ਕਰਨੀਆਂ। ਹੋਰ ਆਉਂਦੇ ਸਮੇਂ ਦੇ ਵਿੱਚ ਮਤਲਬ ਕਈ ਚਿਹਰੇ ਸਾਹਮਣੇ ਆ ਸਕਦੇ ਨੇ। ਸੋ ਉਹ ਮੌਜੂਦਾ ਸੱਤਾ ਵਾਲੇ ਵੀ ਹੋ ਸਕਦੇ ਨੇ ਤੇ ਉਹ ਪੁਰਾਣੀ ਸੱਤਾ ਵਾਲੇ ਤਾਂ ਹੈ ਹੀ ਨਿਸ਼ਾਨੇ ਤੇ ਨੇ। ਸੋ ਈਡੀ ਤੇ ਇਨਕਮ ਟੈਕਸ ਦੀ ਇਸ ਰੇਟ ਨੇ ਸਾਫ਼ ਕਰ ਦਿੱਤਾ ਕਿ ਹੁਣ ਭੂਆ ਦੀ ਜਾਨ ਸਖਾਲੀ ਨਹੀਂ ਛੁੱਟਦੀ। ਜਿਨ੍ਹਾਂ ਕੋਲੇ ਏਜੰਸੀਆਂ ਨੇ ਨਾ ਸ਼ਰਮਾ ਜੀ, ਉਹਨਾਂ ਨੂੰ ਗੁਜਰਾਤ ਦੇ ਵਿੱਚ ਰਾਜ ਕਰਦਿਆਂ ਨੂੰ 22-23 ਸਾਲ ਹੋ ਗਏ ਤੇ ਉਹ ਨਾ ਧੌਣ ਫੜ ਕੇ ਤੇ
ਦੁਬਾਰਾ ਫਿਰ ਧਰਤੀ ਵਿਖਾ ਦਿੰਦੇ ਜੇ ਬੰਦਾ ਧਰਤੀ ਤੋਂ ਉੱਚਾ ਉੱਡਿਆ ਫਿਰਦਾ ਹੋਵੇ। ਬਿਲਕੁਲ 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 ਕਈ ਬਿਲਕੁਲ ਇਹ ਕਾਂਗਰਸ ਕਈ ਤਾਂ ਹੁਣ ਵੇਖ ਰਹੇ ਆ, ਕਈ ਹਮ, ਤਾਂ ਵਿਜੀਲੈਂਸ ਤੋਂ ਡਰੀ ਜਾਂਦੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਹਜੇ ਈਡੀ ਤੇ ਆਈਡੀ ਤਾਂ ਪਈਆਂ ਹੀ ਆ ਹਜੇ। ਸੋ ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਜ਼ਮੀਨਾਂ ਦੀ ਚੱਲੀ ਸੀ ਤੇ ਜ਼ਮੀਨ ਦੀ ਕਰੀਏ। ਪੰਜਾਬ ਦੀਆਂ ਸ਼ਾਮਲਾਟ ਜ਼ਮੀਨਾਂ ਦੀ ਮੁੜ ਮਾਲਕ ਬਣੇਗੀ ਪੰਚਾਇਤ ਤੇ ਕਈ ਫਾਰਮ ਹਾਊਸਾਂ ਤੇ ਵੀ ਹੁਣ ਪੀਲਾ ਪੰਜਾ ਚੱਲੂਗਾ ਸ਼ਰਮਾ ਜੀ। ਪ੍ਰਵੀਨ ਜੀ, ਮਾਲ ਤੇ ਮੁੜ ਵਸੇਬਾ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਨੂੰ ਚਿੱਠੀਆਂ ਜਾਰੀ ਕੀਤੀਆਂ ਗਈਆਂ। ਜੀ ਪੰਜਾਬ ਦੇ ਸਾਰੇ ਡੀਸੀਆਂ ਨੂੰ ਚਿੱਠੀਆਂ ਜਾਰੀ ਕੀਤੀਆਂ ਤੇ ਉਹ ਜੀ ਚਿੱਠੀਆਂ ਜਾਰੀ ਕਰਕੇ ਉਹਨਾਂ ਨੂੰ ਉਚੇਚਾ ਹੁਕਮ ਚਾੜਿਆ ਗਿਆ ਕਿ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਦੀ ਮਾਲਕੀ ਪੰਚਾਇਤਾਂ ਦੀ ਹੁੰਦੀ ਹੈ, ਜੀ ਜੀ ਉਹ ਮਤਲਬ ਇੱਕ ਬੜੀ ਖੇਡ ਦੇ ਤਹਿਤ ਅਕਾਲੀਆਂ ਔਰ ਕਾਂਗਰਸੀਆਂ ਦੇ ਰਾਜ ਦੇ ਵਿੱਚ ਉਹ ਕੁਝ ਨਿੱਜੀ ਬੰਦਿਆਂ ਦੇ ਨਾਮ ਤੇ ਤਬਦੀਲ ਹੋਈਆਂ ਨੇ, ਜੀ ਉਹਨਾਂ ਦੇ ਨਾਮ ਤੇ ਚੜੀਆਂ ਨੇ। ਕੋਈ ਫਰਮ ਦੇ ਨਾਂ ਤੇ ਚੜ ਗਈ, ਕੋਈ ਵਿਅਕਤੀ ਦੇ ਨਾਂ ਤੇ ਚੜ ਗਈ, ਕੋਈ ਸੰਸਥਾ ਦੇ ਨਾਂ ਤੇ ਚੜ ਗਈ, ਕੋਈ ਰਾਜਨੀਤਿਕ ਲੀਡਰ ਦੇ ਨਾਂ ਤੇ ਚੜ ਗਈ, ਕੋਈ ਕਾਰੋਬਾਰੀ ਦੇ ਨਾਂ ਤੇ ਚੜ ਗਈ, ਉਹਨਾਂ ਦੇ ਨਾਮ ਤੇ ਚੜ ਗਈ। ਜੀ ਜੀ ਸ਼ਾਮਲਾਟ ਜ਼ਮੀਨਾਂ ਆਪਣੇ ਪਿੰਡਾਂ ਦੇ ਵਿੱਚ ਦੋ ਤਰੀਕਿਆਂ ਨਾਲ ਕਿਸੇ ਸਮੇਂ ਵਰਤੀਆਂ ਜਾਂਦੀਆਂ ਰਹੀਆਂ। ਜੀ ਇੱਕ ਤਾਂ ਕਿ ਜਿਹੜੇ ਬੇਜ਼ਮੀਨੇ ਲੋਕ ਨੇ ਉਹਨਾਂ ਲਈ ਕਿ ਭਾਈ ਉਹਨਾਂ ਲਈ ਕੁਛ ਮਤਲਬ ਕਿ ਘਾਹ ਚਾਰੇ ਜੋਗਾ ਹੀ, ਪਸ਼ੂ ਪਾਲਣ ਜੋਗਾ ਹੀ, ਕਿਸੇ ਨੇ ਬੱਕਰੀਆਂ ਰੱਖੀਆਂ, ਕਿਸੇ ਨੇ ਮਤਲਬ ਗਊ ਮੈਂਸ ਰੱਖੀ ਆ, ਜਾਂ ਕੋਈ ਮਾੜਾ ਮੋਟਾ ਕੋਈ ਚੀਜ਼ ਬੀਜ ਲੈਂਦਾ, ਕੱਖ ਬੀਜ ਕੇ ਵੇਚ ਲੈਂਦਾ। ਸੋ ਉਹਨਾਂ ਗਰੀਬ ਤਬਕੇ ਲਈ, SC BC ਭਾਈਚਾਰੇ ਲਈ, ਪਛੜੇ ਭਾਈਚਾਰੇ ਲਈ, ਆਰਥਿਕ ਤੌਰ ਤੇ ਪਿੰਡਾਂ 'ਚ ਕਮਜ਼ੋਰ ਭਾਈਚਾਰੇ ਲਈ ਉਹ ਜ਼ਮੀਨਾਂ 'ਚੋਂ ਕੁਝ ਨਾ ਕੁਝ ਵਰਤਿਆ ਜਾਂਦਾ ਰਿਹਾ। ਫਿਰ ਇੱਕ ਹਿੱਸਾ ਵੀ ਰਿਹਾ ਕਿ ਜਿਨ੍ਹਾਂ ਕੋਲ ਮਕਾਨ ਨਹੀਂ, ਛੱਤ ਨਹੀਂ, ਉਹਨਾਂ ਨੂੰ ਵੀ ਸਮੇਂ ਦੀਆਂ ਪੰਚਾਇਤਾਂ ਉਹ ਜ਼ਮੀਨਾਂ ਦੇ ਉੱਤੇ ਘਰ ਘੁਰ ਕੱਚਾ ਪੱਕਾ ਬਣਾ ਲਓ, ਰਹਿ ਲਓ। ਉਹਦੇ ਪਿੱਛੇ ਚਾਹੇ ਵੋਟ ਰਾਜਨੀਤੀ ਵੀ ਕੰਮ ਕਰ ਜਾਂਦੀ ਸੀ ਕਿ ਚਲੋ ਥੋੜੀ ਬਹੁਤ ਵੋਟ ਵੀ ਆਉਂਦੀ ਆ, ਪਰ ਉਹ ਜ਼ਮੀਨਾਂ ਦੀ ਮਾਲਕੀ ਪੰਚਾਇਤ ਦੀ ਰਹਿੰਦੀ ਸੀ ਜੀ। ਫਿਰ ਸ਼ਾਮਲਾਟ ਜ਼ਮੀਨਾਂ ਕਈ ਪਿੰਡਾਂ ਕੋਲ ਬਹੁਤ ਵੱਡੀ ਮਤਲਬ ਕਿ ਉਹਦੇ ਵਿੱਚ ਵੀ ਹੈਗੀਆਂ ਨੇ, ਪਿੰਡ ਕਈ ਛੋਟੇ ਨੇ, ਜ਼ਮੀਨਾਂ ਕਿੰਨੇ ਕਿੰਨੇ ਏਕੜ ਵੀ ਹੈਗੇ ਨੇ, ਤੇ ਉਹ ਜ਼ਮੀਨਾਂ ਦੀ ਆਮਦਨ ਵੀ ਪੰਚਾਇਤ ਦੀ ਆਮਦਨ ਹੁੰਦੀ ਆ। ਪਰ ਉਹਦੇ ਵਿੱਚੋਂ ਵੀ ਸ਼ਰਾਰਤਨ ਸਰਕਾਰਾਂ ਕੋਟਾ ਲੈਣ ਲੱਗ ਗਈਆਂ ਸੀ, ਉਸ ਆਮਦਨ ਦੇ ਵਿੱਚੋਂ ਵੀ 20% ਸਾਡਾ ਜੀ, ਜਦੋਂ ਕਿ ਏਦਾਂ ਹੁੰਦਾ ਹੀ ਨਹੀਂ ਕਦੇ, ਉਹ ਵੀ ਧੱਕਾ ਹਲੇ ਚੱਲਦਾ ਜੀ ਜੀ ਜੀ। ਪਰ ਉਹ ਮਾਲਕੀ ਕੁੱਲ ਮਿਲਾ ਕੇ ਪੰਚਾਇਤਾਂ ਦੀ ਰਹਿੰਦੀ ਸੀ। ਪਰ ਅਕਾਲੀਆਂ ਕਾਂਗਰਸੀਆਂ ਦੇ ਸਮੇਂ ਬਸ਼ਰਮੀ ਦੀ ਹੱਦ ਇੱਥੋਂ ਤੱਕ ਆਈ ਕਿ ਬੜੇ ਘਰਾਣਿਆਂ ਨੇ ਕਬਜ਼ੇ ਸ਼ੁਰੂ ਕਰਤੇ ਨਾ ਜ਼ਮੀਨਾਂ ਤੇ, ਰਸੂਖਦਾਰਾਂ ਨੇ ਕਬਜ਼ੇ ਸ਼ੁਰੂ ਕਰਤੇ, ਸਿਆਸਤਦਾਨਾਂ ਨੇ ਕਬਜ਼ੇ ਸ਼ੁਰੂ ਕਰਤੇ, ਅਫਸਰਾਂ ਦੇ ਕਬਜ਼ੇ ਹਟਾਉਣ ਲੱਗ ਗਈ। ਖਾਸ ਕਰਕੇ ਚੰਡੀਗੜ੍ਹ ਦੇ ਆਲੇ ਦੁਆਲੇ ਦਾ ਖੇਤਰ ਤਾਂ ਪਹਿਲੀ ਪਸੰਦ ਬਣ ਗਿਆ ਕਿ ਜਿਹਦੀ ਸਕੱਤਰੇਤ ਨਾਲ ਮਾੜੀ ਮੋਟੀ ਵੀ ਸਾਂਝ ਆ, ਕਿਸੇ ਅਫਸਰ ਅਧਿਕਾਰੀ ਚੌਥੇ ਦਰਜੇ ਤੋਂ ਲੈ ਕੇ ਮੁੱਖ ਮੰਤਰੀ ਤੱਕ ਕਿਸੇ ਦਾ ਵੀ ਮਾੜੇ ਮੋਟਾ ਕਿਸੇ ਨਾਲ ਉੱਠਣਾ ਬੈਠਣਾ, ਉਹ ਕਹਿੰਦਾ ਚੰਡੀਗੜ੍ਹ ਦੇ ਆਲੇ ਦੁਆਲੇ ਆ ਮਹਾਲੀ ਖਰੜ ਵਾਲੇ ਖੇਤਰ ਦੇ ਵਿੱਚ ਬਸ 1 ਇੰਚ ਜ਼ਮੀਨ ਪੈਰ ਰੱਖਣ ਨੂੰ ਦੇ ਦੇ, ਬਾਕੀ ਬਗਲ ਤਾਂ ਮੈਂ ਆਪੇ ਲਊਂਗਾ। ਸੋ ਹੋਇਆ, ਜੰਗਲਾਤ ਦੀ ਜ਼ਮੀਨਾਂ ਤੇ, ਸ਼ਾਮਲਾਟ ਜ਼ਮੀਨਾਂ ਤੇ ਫਾਰਮ ਹਾਊਸ ਉਸਰੇ, ਮੰਤਰੀਆਂ, ਮੁੱਖ ਮੰਤਰੀਆਂ, ਸਾਬਕਾ ਮੰਤਰੀਆਂ, ਕੋਰਟ ਕਚਹਿਰੀਆਂ ਵਾਲਿਆਂ ਦੇ, ਅਧਿਕਾਰੀਆਂ ਦੇ, ਪੁਲਿਸ ਮੁਲਾਜ਼ਮਾਂ ਦੇ ਵੱਡੇ ਫਾਰਮ ਹਾਊਸ ਉਸਰੇ। ਸੋ ਉਸ ਨੂੰ ਲੈ ਕੇ ਪਿਛਲੇ ਦਿਨਾਂ 'ਚ ਸਰਕਾਰ ਇੱਕ ਪਹਿਲੂ ਲੈ ਕੇ ਤੁਰਦੀ ਹੈ ਕਿ ਜ਼ਮੀਨ ਖਾਲੀ ਕਰਾਉਣ ਤੁਰਿਆ ਜੀ, ਪਰ ਉਹਦੇ ਵਿੱਚੋਂ ਸ਼ੁਰੂ 'ਚ ਸਹੀ ਤੁਰਦਿਆਂ ਰਾਜਨੀਤੀ ਦਾ ਸ਼ਿਕਾਰ ਹੁੰਦੀ ਆਮ ਆਦਮੀ ਪਾਰਟੀ ਦੇ ਲੀਡਰ ਵੀ, ਉਹ ਕਿਤੇ ਬਦਲਾਖੋਰੀ ਵਾਲਾ ਪੱਖ ਵੀ ਸਾਹਮਣੇ ਆਉਂਦਾ, ਜਿਵੇਂ ਮਾਨ ਵਾਲਾ ਕੇਸ ਸਾਹਮਣੇ ਆ ਗਿਆ ਸੀ, ਹੈ ਨਾ। ਸੋ ਇਸ ਤਰ੍ਹਾਂ ਦੇ ਪਹਿਲੂ ਵੀ ਸਾਹਮਣੇ ਆਉਂਦੇ ਢੋਲ ਵਜਾ ਕੇ। ਪਰ ਹੁਣ ਕਾਨੂੰਨੀ ਤੌਰ ਤੇ ਸਹੀ ਤੁਰੀ ਹੈ ਸਰਕਾਰ ਜੀ। ਹੁਣ ਉਹਨਾਂ ਨੇ ਪਹਿਲਾ ਕਦਮ ਪੁੱਟਿਆ ਕਿ ਪਹਿਲਾਂ ਤਾਂ ਭਾਈ ਮਾਲਕੀ ਦਿਓ ਪੰਚਾਇਤਾਂ ਨੂੰ, ਜਿਹੜੇ ਮਾਲਕ ਨੇ ਉਹ ਜਦੋਂ ਮਾਲਕੀ ਹੱਥ ਆ ਗਈ ਪੂਰੀ ਤਰ੍ਹਾਂ, ਫਿਰ ਖਾਲੀ ਕਰਾਉਣ ਦੀ ਕਵਾਇਦ ਕਰੋ। ਤੇ ਉਹ ਖਾਲੀ ਕਰਾਉਣ ਦੇ ਲਈ ਹੁਣ ਮੈਨੂੰ ਲੱਗਦਾ ਬਲਡੋਜ਼ਰ ਵੀ ਚੱਲੂਗਾ, ਪੀਲਾ ਪੰਜਾ ਵੀ ਚੱਲੂਗਾ, ਔਰ ਹੋ ਸਕਦਾ ਬੜੇ ਬੜੇ ਕਲੰਗੀਆਂ ਲਵਾ ਕੇ ਆਪਣੇ ਫਾਰਮ ਹਾਊਸ ਬਣਾ ਕੇ ਬੈਠੇ ਇੱਥੇ ਚੰਡੀਗੜ੍ਹ ਦੇ ਨੇੜੇ ਵਾਲੇ ਖੇਤਰ ਦੇ ਵਿੱਚ, ਉਹਨਾਂ ਦੇ ਜੇਕਰ ਉੱਥੇ ਤੱਕ ਗਈ ਸਰਕਾਰ ਤਾਂ ਇਹਨਾਂ ਦੀ ਇੱਜ਼ਤ ਵਧੂਗੀ। ਜੇ ਫੇਰ ਉਹੀ ਕੁਛ ਕੀਤਾ ਕਿ ਉੱਥੇ ਵੀ ਮੂੰਹ ਮਲਾਜੇ ਦੇਖਣ ਲੱਗ ਗਏ, ਫਿਰ ਇਹਨਾਂ ਦੀ ਫਜੀਅਤ ਵੀ ਹੋਊਗੀ। ਫਿਲਹਾਲ ਪੁੱਟਿਆ ਕਦਮ ਬਹੁਤ ਸਹੀ ਹੈ ਕਿ ਸ਼ਾਮਲਾਟ ਜ਼ਮੀਨਾਂ ਦੀ ਮਾਲਕੀ ਪੰਚਾਇਤਾਂ ਨੂੰ ਦੇਣ ਦਾ ਫੈਸਲਾ ਹੋਇਆ। ਉਹ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹਕੀਕਤ 'ਚ ਕਦਮ ਕੀ ਪੁੱਟਦੇ ਨੇ ਉਹ ਦੇਖਣ ਵਾਲੀ ਗੱਲ। ਹਾਂਜੀ ਬਿਲਕੁਲ, ਔਰ ਚਲੋ ਇਹ ਦੇਰ ਆਏ ਦਰੁਸਤ ਆਏ, ਕਿਤੇ ਤਾਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁੱਟੇ। ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਤੋਂ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।